ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਉਹ ਜੁੜੀ ਹੋਈ ਹੈ ਜਿਹੜਾ G7 ਸੰਮੇਲਨ ਹੋਣਾ ਹੈ ਕੈਨੇਡਾ ਦੇ ਵਿੱਚ ਉਸ ਨਾਲ, ਕਿਉਂਕਿ ਪਹਿਲਾਂ ਤਾਂ ਕਹਿੰਦੇ ਵੀ ਸੱਦਾ ਨਹੀਂ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ, ਜਿਹੜੇ ਕਿ ਵਿਸ਼ਵ ਗੁਰੂ ਕਹਿੰਦੇ ਨੇ ਖੁਦ ਨੂੰ, ਤੇ ਉਹਦੇ ਨਾਲ ਕਿਰਕਰੀ ਹਲਕੀ ਹਲਕੀ ਹੋਣੀ ਸ਼ੁਰੂ ਹੋਈ, ਪਰ ਅੰਤ 'ਚ ਫੇਰ ਸੱਦਾ ਆ ਗਿਆ। ਕੀ ਇਹ ਸੱਦਾ ਮੈਨੇਜ ਕੀਤਾ ਹੋਇਆ ਸੱਦਾ ਹੈ, ਆਪ ਬਣਵਾਇਆ ਗਿਆ ਸੱਦਾ ਹੈ? ਕਹਿੰਦੇ ਨੇ ਕੁਝ ਸ਼ਰਤਾਂ ਨੇ ਜਿਨ੍ਹਾਂ ਦੇ ਤਹਿਤ ਇਹ ਸੱਦਾ ਇੱਥੇ ਤੱਕ ਪਹੁੰਚਿਆ ਹੈ। ਕੀ ਏਦਾਂ ਵੀ ਸੱਦੇ ਆ ਜਾਂਦੇ ਹੁੰਦੇ ਨੇ, ਸ਼ਰਤਾਂ ਮੰਨਵਾ ਕੇ, ਕੋਈ ਗੱਲਬਾਤ ਆਪ ਕਰਕੇ, ਕੋਈ ਵਿਚੋਲੇ ਪਾ ਕੇ? ਇਸ ਤੇ ਕਰਿਓ ਜੀ ਜਰਾ ਟਿੱਪਣੀ। ਮਤਲਬ ਬੇਸਿਕਲੀ ਇਹਦੇ 'ਚ ਤਾਂ ਮੈਨੂੰ ਇੱਕ ਕੋਈ ਹਾਲੀਵੁੱਡ ਦੀ ਫਿਲਮ ਸੀ ਗਈ, ਉਹਦਾ ਇੱਕ ਜੀ ਡਾਇਲੋਗ ਯਾਦ ਆ ਰਿਹਾ ਹੈਗਾ। ਉਹ ਕਹਿੰਦੇ ਆਈ ਵੁੱਡ ਲਾਈਕ ਟੂ ਇਨਵਾਈਟ ਯੂ ਬਟ, ਉਹ ਬਟ ਨੂੰ ਬਹੁਤ ਲੰਬਾ ਕਰ ਦਿੰਦਾ ਹੈ। ਠੀਕ ਹੈ, ਹੂੰ ਉਸ ਤੋਂ ਬਾਅਦ ਉਹ ਸਾਹਮਣੇ ਵਾਲਾ ਬਟ ਉਹ ਕਹਿੰਦਾ, ਪੁੱਛਦਾ ਕਿ ਬਟ ਮਤਲਬ ਕੀ। ਹੂੰ ਤੇ ਹੂੰ ਉਹੀ ਮੈਨੂੰ ਲੱਗ ਰਿਹਾ ਹੈਗਾ ਕਿ ਇੱਥੇ ਫਿਰ ਨਰਿੰਦਰ ਮੋਦੀ ਹੋਰਾਂ ਨੇ ਪੁੱਛਿਆ ਕਿ ਹਾਂ ਦੱਸੋ ਜੀ ਕੀ ਗੱਲ ਹੋ ਗਈ, ਕੀ ਸਾਡੇ ਤੋਂ ਗਲਤੀ ਹੋਈ ਹੈ, ਕੀ ਕਰੀਏ। ਜੀ ਫਿਰ ਕੈਨੇਡਾ ਵਾਲਿਆਂ ਨੇ, ਮਤਲਬ ਜਿਹੜੀ ਖਬਰ ਆ ਰਹੀ ਹੈ ਅੱਜ, ਕੈਨੇਡਾ ਦੇ ਬਹੁਤ ਸਾਰੇ ਮੀਡੀਆ ਆਊਟਲੈਟਸ ਦੇ ਵਿੱਚ ਇਹ ਖਬਰ ਛਪੀ ਹੈ, ਖਾਸ ਕਰ ਟੋਰਾਂਟੋ ਸਟਾਰ 'ਚ ਵੀ ਛਪੀ ਹੈ। ਤੇ ਉੱਥੇ ਜੀ ਉਹਨਾਂ ਖਬਰਾਂ ਦੇ ਮੀਡੀਆ, ਕੈਨੇਡਾ ਦੀ ਮੀਡੀਆ ਰਿਪੋਰਟਸ ਦੇ ਵਿੱਚ ਇਹ ਦੱਸਿਆ ਗਿਆ ਹੈਗਾ ਕਿ ਜਿਹੜੇ ਮਾਰਕ ਕਾਰਨੀ ਸੀਗੇ, ਉਹ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਹੱਤਿਆ ਕੀਤੀ ਗਈ ਸੀਗੀ, ਜਿਹਦਾ ਉਹਨਾਂ ਜੀ ਦਾ ਕਤਲ ਕੀਤਾ ਗਿਆ ਸੀ, ਉਸ ਕਰਕੇ ਨਾ ਉਹ ਬੜੇ, ਉਹਨਾਂ ਨੂੰ ਇੰਟਰਨਲ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਲੋਚਨਾ ਬਹੁਤ ਹੋ ਰਹੀ ਸੀ, ਕ੍ਰਿਟਿਜ਼ਮ ਬਹੁਤ ਹੋ ਰਿਹਾ ਸੀਗਾ ਕਿ ਤੁਸੀਂ ਨਰਿੰਦਰ ਮੋਦੀ ਨੂੰ ਇੱਥੇ ਬੁਲਾਉਂਗੇ, ਉਹ ਕੋਈ ਕੁਛ ਨਾ ਕੁਛ ਇਸ ਕਿਸਮ ਦਾ ਕਮੈਂਟ ਕਰ ਦੂਗਾ ਜਿਹੜਾ ਕਿ ਰਾਈਟ ਇੰਡੀਆ ਦੀ ਰਾਈਟ ਵਿੰਗ ਪੋਲਿਟਿਕਸ ਨੂੰ ਸਰਵ ਕਰਦਾ ਹੋਇਆ ਇੱਥੇ ਆਪਣੀ ਕਿਰਕਰੀ ਹੋ ਜਾਊਗੀ, ਇਸ ਕਿਸਮ ਦੀਆਂ ਗੱਲਾਂ ਸੀਗੀਆਂ। ਤੇ ਉਹਦੇ ਤੇ ਫਿਰ ਮੈਨੂੰ ਲੱਗਦਾ ਗਾ ਕਿ ਇਹ ਸ਼ਰਤਾਂ, ਹਾਲਾਂਕਿ ਸੂਤਰਾਂ ਦੇ ਹਵਾਲੇ ਨਾਲ ਹੀ ਇਹ ਖਬਰਾਂ ਬਾਹਰ ਆਈਆਂ ਨੇ, ਉਹਦੇ 'ਚ ਫਿਰ ਜੀ ਇਹ ਦੱਸਿਆ ਜਾ ਰਿਹਾ ਹੈਗਾ ਸੂਤਰਾਂ ਵੱਲੋਂ ਕਿ ਫਿਰ ਕੁਝ ਸ਼ਰਤਾਂ ਰੱਖੀਆਂ ਗਈਆਂ। ਇੱਕ ਸ਼ਰਤ ਤਾਂ ਇਹ ਰੱਖੀ ਗਈ ਕਿ ਜਿਹੜਾ ਹਰਦੀਪ ਸਿੰਘ ਨਿੱਜਰ ਮਾਮਲੇ ਵਿੱਚ ਜਿਹੜੇ ਇੰਡੀਆ ਦੇ ਏਜੰਟ ਸੀਗੇ, ਇੰਡੀਅਨ ਏਜੰਸੀ ਦੇ ਜਿਹੜੇ ਏਜੰਟ ਸੀ, ਉਹਨਾਂ ਦੀ ਜਿਹੜੀ ਸੰਲਿਪਤਾ ਹੈਗੀ ਤੇ ਉਸ ਮਾਮਲੇ 'ਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਦੇ ਤੇ ਨਰਿੰਦਰ ਮੋਦੀ ਹੋਰੀ ਕੋਈ ਵੀ ਕਮੈਂਟ ਨਹੀਂ ਕਰਨਗੇ। ਤੇ ਜੀ ਹੋਰ ਵੀ ਮਤਲਬ ਇਸ ਕਿਸਮ ਦੀਆਂ 2-3 ਸ਼ਰਤਾਂ ਹੋਰ ਸੀਗੀਆਂ, ਜਿਹਦੇ 'ਚ ਮਤਲਬ ਕੈਨੇਡਾ ਕਹਿ ਰਿਹਾ ਸੀਗਾ ਕਿ ਠੀਕ ਹੈ ਤੁਸੀਂ ਆਓ, ਪਰ ਤੁਸੀਂ ਸਾਡੀ ਸੋਵਰਨਿਟੀ ਤੇ ਜਾਂ ਸਾਡੇ ਸਿਟੀਜ਼ਨਸ ਤੇ ਕੋਈ ਇਸ ਕਿਸਮ ਦਾ ਕਮੈਂਟ ਨਹੀਂ ਕਰੋਗੇ, ਜਿਸ ਕਰਕੇ ਸਾਡੇ ਮਤਲਬ ਸੋਵਰਨਿਟੀ ਜਾਂ ਸਾਡੇ ਸਿਟੀਜ਼ਨਸ ਤੇ ਕੋਈ ਕੁਛ ਦਿੱਕਤ ਆਵੇ, ਸਾਨੂੰ ਇੰਟਰਨਲ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਵੇ। ਤੁਸੀਂ ਜੀ ਇਹ ਜੀ ਨਹੀਂ ਹੋ ਸਕਦੇ ਕਿ ਤੁਸੀਂ ਆਪਣੀ ਖੁਦ ਦੀ ਪੋਲਿਟਿਕਸ ਨੂੰ ਸਰਵ ਕਰਨ ਵਾਸਤੇ, ਹੋਮ ਗਰਾਊਂਡ ਜਿਹੜੀ ਪੋਲਿਟਿਕਸ ਹੈ ਇੰਡੀਆ ਦੇ ਵਿੱਚ, ਉਹਨੂੰ ਸਰਵ ਕਰਨ ਵਾਸਤੇ ਕਦੇ ਸਾਡੇ ਇੱਥੇ ਆ ਕੇ ਕੋਈ ਬਿਆਨ ਵਗੈਰਾ ਦੇ ਦਿਓ ਜਿਹਦੇ ਕਰਕੇ ਸਾਨੂੰ ਨੁਕਸਾਨ ਹੋਵੇ। ਇਹ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਤੇ ਜੀ ਨਰਿੰਦਰ ਮੋਦੀ ਨੇ ਕਿਹਾ ਕਿ ਹਾਂ ਹਾਂ ਮੈਂ ਸਾਰੀਆਂ ਸ਼ਰਤਾਂ ਮੰਨਦਾ, ਬੁਲਾ ਲਓ ਮੈਨੂੰ, ਬਹੁਤ ਜ਼ਿਆਦਾ ਮੇਰੀ ਇੱਥੇ ਮੇਰੀ ਇੱਥੇ ਕਿਰਕਰੀ ਹੋ ਕ੍ਰਿਟਿਸਿਜ਼ਮ ਰਹੀ ਹੋ ਹੈ। ਰਿਹਾ ਹੈਗਾ। ਹਾਂਜੀ, ਜੀ ਜੀ ਇਹ ਇਹ ਮਾਮਲਾ ਹੈਗਾ। ਤੇ ਮੈਨੂੰ ਲੱਗਦਾ ਗਾ ਸਹੀ ਵੀ ਹੈਗਾ, ਕਿਉਂਕਿ ਇਹ ਜਦੋਂ ਵੀ ਕਿਸੇ ਬਾਹਰ ਜਾਂਦੇ ਹੈਗੇ ਆ, ਇੱਥੇ ਤਾਂ ਇਹ ਡਿਕਲੇਅਰ ਕਰਕੇ ਜਾਂਦੇ ਨੇ ਕਿ ਅਗਲੇ ਦੇਖੋ ਸਾਡੇ ਕਦਮਾਂ 'ਚ ਲਿਟ ਜਾਣਗੇ, ਅਸੀਂ ਤਾਂ ਉਹਨਾਂ ਨੂੰ ਉਹਨਾਂ ਦੇ ਇਹ ਕੰਮ ਕਰਾ ਕੇ ਆਵਾਂਗੇ, ਉਹ ਕੰਮ ਕਰਾ ਕੇ ਆਵਾਂਗੇ। ਤੇ ਇਹ ਬਹੁਤ ਪੋਸੀਬਿਲਿਟੀ ਸੀਗੀ, ਕਿਉਂਕਿ ਜਿਹੜੇ ਹਾਈ ਕਮਿਸ਼ਨਸ ਨੇ ਅੱਡ-ਅੱਡ ਮੁਲਕਾਂ ਦੇ, ਜਿਹੜੇ ਕਿ ਇੰਡੀਆ ਦੇ ਵਿੱਚ ਹੈਗੇ, ਉਹ ਰੀਡ ਕਰ ਰਹੇ ਨੇ ਕਿ ਕਿਸ ਕਿਸਮ ਦੇ ਬਿਆਨਬਾਜ਼ੀਆਂ ਇੱਥੇ ਕਰਦੇ ਨੇ, ਕਿਸ ਕਿਸਮ ਜੀ ਦੀਆਂ ਬਿਆਨਬਾਜ਼ੀਆਂ, ਖਾਸ ਕਰ ਫੋਰਨ ਪਾਲਿਸੀ ਨੂੰ ਲੈ ਕੇ। ਕਿਉਂਕਿ ਦੇਖੋ ਦੋ ਵਹਿਮ ਤਾਂ ਹੈਗੇ ਹੀ ਹੈ ਨਾ ਇਹਨਾਂ ਨੂੰ। ਇੱਕ ਤਾਂ ਹਿੰਦੀ ਆਡੀਅנס ਵਾਸਤੇ ਇਹਨਾਂ ਨੇ ਕਹਿਣਾ ਕਿ ਅਸੀਂ ਵਿਸ਼ਵ ਗੁਰੂ ਹੈਗੇ ਆ, ਤੇ ਜਿਹੜੀ ਜੀ ਅੰਗਰੇਜ਼ੀ ਆਡੀਅנס ਹੈ ਉਸ 'ਚ ਇਹ ਪੁਸ਼ ਕਰਦੇ ਨੇ ਕਿ ਅਸੀਂ ਗਲੋਬਲ ਸਾਊਥ ਨੂੰ ਲੀਡ ਕਰਦੇ ਆ, ਅਸੀਂ ਲੀਡਰ ਆ ਜੀ ਜੀ ਗਲੋਬਲ ਸਾਊਥ ਦੇ। ਤੇ ਉਹ ਵਿਸ਼ਵ ਗੁਰੂ ਅਤੇ ਜਿਹੜਾ ਗਲੋਬਲ ਸਾਊਥ ਦਾ ਲੀਡਰ ਬਣਨ ਦੀ ਜਿਹੜੀ ਭੁੱਖ ਹੈ, ਉਹਦੇ 'ਚ ਕਿਤੇ ਨਾ ਕਿਤੇ ਫਿਰ ਜਿੰਨੇ ਵੀ ਹੋਰ ਦੂਜੇ ਆਪਾਂ ਕਹਿ ਲਈਏ ਮੁਲਕ ਹੈਗੇ ਆ, ਉਹ ਬਹੁਤ ਬਰੀਕੀ ਨਾਲ ਦੇਖਦੇ ਨੇ ਕਿ ਇਹਨਾਂ ਨੂੰ ਹੁਣ ਜੇ ਸਪੇਸ ਦੇਣਾ ਵੀ ਹੈਗਾ ਤਾਂ ਕਿਵੇਂ ਦੇਈਏ। ਜੀ ਜੀ। ਸੋ ਬੜੀ ਪੇਚੀਦਾ ਸਥਿਤੀ ਹੈ। ਆਖਿਰਕਾਰ ਨੱਕ ਬਚਾਉਣਾ ਹੈ ਤਾਂ ਉਹਦੇ ਲਈ ਕਈ ਸਮਝੌਤੇ ਕਰਨੇ ਪੈ ਜਾਂਦੇ ਨੇ। ਇਸ ਦੀ ਸਾਕਸ਼ਾਤ ਤਸਵੀਰ ਤੁਸੀਂ ਪੇਸ਼ ਕਰ ਦਿੱਤੀ ਹੈ। ਉਧਰ ਖੜਗੇ ਸਾਹਿਬ ਕਹਿੰਦੇ ਵੀ ਲੋਕ ਸਭਾ ਡਿਪਟੀ ਸਪੀਕਰ ਦਾ ਚੁਣਾਵ ਕਰਵਾਉਣ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਲੈਟਰ ਲਿਖਿਆ PM ਮੋਦੀ ਹੋਣਾ ਨੂੰ ਵੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ 2 ਵਾਰ ਲੋਕ ਸਭਾ ਕਾਰਜਕਾਲ ਦੇ ਦੌਰਾਨ ਇਹ ਜਿਹੜਾ ਅਹੁਦਾ ਹੈ ਖਾਲੀ ਰਹਿ ਗਿਆ।
ਹਾਂਜੀ, ਇਹ ਬੜਾ ਮਤਲਬ ਹੈਰਾਨੀਜਨਕ ਹੈ ਕਿਉਂਕਿ ਹਜੇ ਤੱਕ 14th ਆਪਾਂ ਕਹੀਏ ਕਿ 14 ਡਿਪਟੀ ਸਪੀਕਰ ਹਜੇ ਤੱਕ ਰਹਿ ਚੁੱਕੇ ਨੇ ਤੇ ਜਿਹੜੀ ਜੀ, ਆਪਣੀ 17ਵੀਂ ਲੋਕ ਸਭਾ ਸੀਗੀ ਯਾਨੀ ਕਿ 2014 ਚ ਜਦੋਂ ਸਰਕਾਰ ਬਣਦੀ ਹੈਗੀ ਆ ਜੀ, ਐਨਡੀਏ ਦੀ, ਉਦੋਂ ਸੀਗੇ ਕਿ ਡਿਪਟੀ ਸਪੀਕਰ ਸੀਗੇ ਪਰ ਉਦੋਂ ਤੱਕ ਡਿਪਟੀ ਸਪੀਕਰ ਸੀਗੇ ਪਰ 16ਵੀਂ ਲੋਕ ਸਭਾ ਹੋ ਗਈ, 17ਵੀਂ ਹੋ ਗਈ ਤੇ ਹੁਣ 18ਵੀਂ ਚੱਲ ਰਹੀ ਹੈ। 18 ਜੀ, ਤੇ ਨਾ ਤਾਂ 16ਵੀਂ ਲੋਕ ਸਭਾ ਦੇ ਵਿੱਚ ਇਹਨਾਂ ਨੇ ਕੋਈ ਡਿਪਟੀ ਸਪੀਕਰ ਬਣਾਇਆ ਕਿਸੇ ਨੂੰ, ਨਾ ਜੀ, 18ਵੀਂ ਚ ਬਣਾਇਆ ਤੇ ਹੁਣ 17ਵੀਂ ਚ ਬਣਾਇਆ, ਹੁਣ 18ਵੀਂ ਆ ਗਈ ਹੈਗੀ ਆ ਤੇ ਲਗਾਤਾਰ ਦੋ ਲੋਕ ਸਭਾ ਏਦਾਂ ਦੀ ਹੋ ਚੁੱਕੀਆਂ ਨੇ ਜਿਨ੍ਹਾਂ ਚ ਕਿਤੇ ਨਾ ਕਿਤੇ ਡਿਪਟੀ ਸਪੀਕਰ ਨਹੀਂ ਹੈਗੇ ਆ ਤੇ ਇਹ ਥੋੜੀ ਜੀ ਹੈਰਾਨੀਜਨਕ ਤਾਂ ਹੈ ਹੀ। ਇਸੇ ਕਰਕੇ ਖੜਗੇ ਸਾਹਿਬ ਨੇ ਨਰਿੰਦਰ ਮੋਦੀ ਨੂੰ ਲਿਖਿਆਗਾ ਕਿ ਤੁਹਾਨੂੰ ਡਿਪਟੀ ਸਪੀਕਰ ਦਾ ਚੋਣ ਕਰਾਇਆ ਜਾਣਾ ਚਾਹੀਦਾ। 2019 ਤੋਂ ਲੈ ਕੇ 2024 ਵਾਲੀ ਜਿਹੜੀ ਲੋਕ ਸਭਾ ਰਹੀ ਉਹਦੇ ਚ ਇਹ ਮਤਲਬ ਸੀਟ ਖਾਲੀ ਰਹੀ। ਹੁਣ ਤਾਂ ਮਤਲਬ ਲੀਡਰ ਆਫ ਆਪੋਜੀਸ਼ਨ ਵੀ ਚੁਣਿਆ ਜਾ ਚੁੱਕਾ ਹੈਗਾ ਤੇ ਬੀਜੇਪੀ ਕੋਲ ਵੀ 240 ਸੀਟਾਂ ਨੇ, ਯਾਨੀ ਕਿ ਉਹ ਵੀ ਆਪਾਂ ਕਹਿ ਲਈਏ ਕਿ ਸਭ ਤੋਂ ਵੱਡਾ ਦਲ, ਮਤਲਬ ਸਭ ਤੋਂ ਵੱਡਾ ਦਲ ਹੈਗਾ, ਕਲੀਅਰ ਮੈਜੋਰਿਟੀ ਵਾਲਾ ਦਲ ਨਹੀਂ ਹੈ ਇੰਡੀਅਨ ਪਾਰਲੀਮੈਂਟ ਦੇ ਵਿੱਚ। ਤੇ ਮੈਨੂੰ ਲੱਗਦਾ ਵਾ ਕਿ ਜੇ ਆਪੋਜੀਸ਼ਨ ਡਿਮਾਂਡ ਕਰ ਰਿਹਾ ਗਿਆ ਕਿ ਡਿਪਟੀ ਸਪੀਕਰ ਦੀ ਪੋਸਟ ਹੋਣੀ ਚਾਹੀਦੀ ਤੇ ਇਹਦੇ ਬਾਰੇ ਮਤਲਬ ਵਿਚਾਰ ਹੋਣਾ ਚਾਹੀਦਾ ਤੇ ਨੰਬਰ ਗੇਮ ਦਾ ਵੀ ਕਈ ਵਾਰ ਦੱਸਿਆ ਜਾਂਦਾ ਗਾ ਕਿ ਜਿਵੇਂ ਐਲਓਪੀ ਵਾਸਤੇ ਦੱਸਿਆ ਜਾਂਦਾ ਗਾ ਕਿ 10% ਤੁਹਾਨੂੰ ਹਾਊਸ ਦੀ ਸੀਟ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਉਹ ਵੀ ਇਸ ਵਾਰ ਵਿਪਕਸ਼ ਕੋਲ ਹੈਗੇ ਆ, ਆਪੋਜੀਸ਼ਨ ਯਾਨੀ ਕਾਂਗਰਸ ਕੋਲ ਹੈਗੇ ਆ। ਪਰ ਦੇਖੋ ਮਤਲਬ ਇਹ ਕਿਵੇਂ ਅੱਗੇ ਕਰਦੇ ਨੇ। VOTING ਜੇ ਪ੍ਰਕਿਰਿਆ ਹੋਊਗੀ ਉਹਦੇ ਚ ਮੈਨੂੰ ਲੱਗ ਬੇਸਿਕਲੀ ਤਾਂ ਇਸ ਤੋਂ ਪਹਿਲਾਂ ਪਰੰਪਰਾ ਤਾਂ ਇਹ ਸੀ ਯਾਰ ਡਿਪਟੀ ਸਪੀਕਰ ਦੀ ਪੋਸਟ ਜਰਨਲੀ ਜਿਹੜੇ ਆਪੋਜੀਸ਼ਨ ਪਾਰਟੀ ਹੁੰਦੀ ਸੀ ਉਹ ਜੀ, ਉਸ ਦੇ ਬੰਦਿਆਂ ਨੂੰ ਦਿੱਤੀ ਜਾਂਦੀ ਸੀ ਕਿ ਤਾਂ ਕਿ ਹਾਊਸ 'ਚ ਇੱਕ ਬੈਲੈਂਸ ਬਣਿਆ ਰਹੇ। ਸਪੀਕਰ ਜਿਹੜੀ ਧਿਰ ਦੀ ਸਰਕਾਰ ਹੁੰਦੀ ਸੀ ਉਹ ਚੁਣਦੀ ਸੀ ਤੇ ਡਿਪਟੀ ਸਪੀਕਰ ਦੀ ਪੋਸਟ ਆਪਣੇ ਆਪ ਹੀ ਉਹ ਦੂਜੀ ਜਿਹੜੀ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਸੀ ਉਹਨਾਂ ਨੂੰ ਦੇ ਦਿੰਦੀ ਸੀਗੀ। ਪਰ ਨਰਿੰਦਰ ਜੀ, ਮੋਦੀ ਹੋਰਾਂ ਨੇ ਤਾਂ ਪਿਛਲੀ ਦੋ ਲੋਕ ਸਭਾਵਾਂ ਐਵੇਂ ਟਪਾਤੀਆਂ, ਉਹਨਾਂ ਨੇ ਕਿਸੇ ਨੂੰ ਨਹੀਂ ਚੁਣਿਆ। ਹੁਣ ਤੀਜੀ 'ਚ ਕਦੇ ਇਹ ਨਾ ਹੋ ਜਾਵੇ, ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਡਿਮਾਂਡ ਬਹੁਤ ਜਾਇਜ਼ ਹੈ। ਜੀ। ਸੋ ਅੱਗੇ ਜੇਕਰ ਚਲੀਏ ਤਾਂ ਉਧਰ ਅਮਿਤ ਸ਼ਾਹ ਹੁਣੀ ਕਹਿ ਰਹੇ ਨੇ ਕਿ ਕਸ਼ਮੀਰ ਤੇ ਮਣੀਪੁਰ ਦੇ ਵਿੱਚ ਸ਼ਾਂਤੀ ਹੈ। ਇਹ ਦਾਵਾ ਵੈਸੇ ਤਾਂ ਉਹਨਾਂ ਦਾ ਬਿਲਕੁਲ ਨਿਰ ਆਧਾਰ ਹੈ, ਇਸ ਦਾ ਕੋਈ ਆਧਾਰ ਨਹੀਂ ਹੈ, ਪਰ ਤੁਸੀਂ ਇਸ ਨੂੰ ਤੋੜ ਕੇ ਜ਼ਰਾ ਡਿਫਾਈਨ ਕਰਿਓ ਕਿ ਕਿਵੇਂ ਇਹ ਜਿਹੜਾ ਇਹਨਾਂ ਦਾ ਦਾਵਾ ਹੈ ਇਹ ਨਿਰ ਆਧਾਰ ਹੈ। ਮਣੀਪੁਰ ਦੀ ਤਾਂ ਆਪਾਂ ਹਲੇ ਕੱਲ ਹੀ ਖਬਰ ਲਈ ਹੈ, ਤੁਸੀਂ ਦੱਸਿਆ ਸੀ ਕਿ ਇੱਕ ਆਗੂ ਨੂੰ, ਜਦੋਂ ਮਤਈ ਆਗੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਕੀ ਕੁਝ ਹੁੰਦਾ ਹੈ। ਕਸ਼ਮੀਰ ਦੇ ਵਿੱਚ ਬੀਤੇ ਦਿਨੀ ਤੁਸੀਂ ਜੰਮੂ ਕਸ਼ਮੀਰ ਦੇ ਜਾਮਾ ਮਸਜਿਦ ਦੇ ਬੰਦ ਰਹਿਣ ਦੀ ਗੱਲ ਕੀਤੀ ਸੀ ਕਿ ਕਿਵੇਂ ਉੱਥੇ ਇਸ ਸਮੇਂ ਸਥਿਤੀ 7 ਸਾਲ ਤੋਂ ਉਹੋ ਜਿਹੀ ਦੀ ਬਣੀ ਹੋਈ ਹੈ। ਸੋ ਕਰਿਓ ਜੀ ਡਿਫਾਈਨ ਇਸ ਨੂੰ ਜ਼ਰਾ। ਬੇਸਿਕਲੀ ਇਹ ਸਾਰਾ ਵਿਵਾਦ ਖੜਾ ਨਹੀਂ ਹੋਣਾ ਸੀਗਾ, ਇਹ ਖੜਾ ਹੋਇਆਗਾ ਜਿਹੜੀ 9 ਜੂਨ ਜਦੋਂ ਅਮਿਤ ਸ਼ਾਹ ਆਪਣੇ ਟਵਿੱਟਰ ਤੇ ਪੋਸਟ ਕਰਦੇ ਨੇ 11 ਇਅਰਸ ਜੀ, ਆਫ ਸੇਵਾ, ਯਾਨੀ ਕਿ 9 ਜੂਨ ਉਹ ਡੇਟ ਹੈ ਜਦੋਂ ਨਰਿੰਦਰ ਮੋਦੀ ਨੂੰ ਬਤੌਰ ਪ੍ਰਧਾਨ ਮੰਤਰੀ ਬੀਜੇਪੀ ਦੀ ਸਰਕਾਰ ਨੂੰ 11 ਸਾਲ ਹੋ ਰਹੇ ਸੀ ਤੇ ਜੀ, ਉਹਨਾਂ 11 ਸਾਲ ਦੀ ਆਪਣੀ ਐਨੀਵਰਸਰੀ ਵਾਲੇ ਦਿਨ ਇਹਨਾਂ ਨੇ ਲਿਖਿਆ, ਉਹਦੇ 'ਚ ਇਹ ਵੀ ਲਿਖਤਾ ਕਿ ਅਸੀਂ ਜੰਮੂ ਕਸ਼ਮੀਰ ਅਤੇ ਨਾਰਥ ਈਸਟ ਦੇ ਵਿੱਚ ਸ਼ਾਂਤੀ ਸਥਾਪਿਤ ਕਰਾਈ ਹੈਗੀ ਆ। ਪਰ ਜੀ, ਜਿਵੇਂ ਸੱਚ ਆਪਾਂ ਵੀ ਜਾਣਦੇ ਹਾਂ, ਪਹਿਲਗਾਮ ਵੀ ਹੋਇਆਗਾ ਪਿਛਲੇ ਮਹੀਨੇ, ਠੀਕ ਹੈ। ਜੀ, ਜੀ, ਅਪ੍ਰੈਲ ਦੇ ਵਿੱਚ ਪਹਿਲਗਾਮ ਦਾ ਘਟਨਾਕ੍ਰਮ ਹੋਇਆਗਾ ਤੇ ਜੰਮੂ ਕਸ਼ਮੀਰ ਨੂੰ ਤੁਸੀਂ ਕਿਵੇਂ ਸ਼ਾਂਤ ਕਹਿ ਸਕਦੇ ਹੋ? 2019 ਤੋਂ ਬਾਅਦ ਉੱਥੇ ਜਿਹੜੀ ਸ਼ਾਹੀ ਜਾਮਾ ਮਸਜਿਦ ਹੈ ਉਹਦੇ ਵਿੱਚ ਮਤਲਬ ਉਹ ਹੋਇਆ ਹੀ ਨਹੀਂ। ਆਪਾਂ ਕਹੀਏ ਕਿ ਜਿਹੜੀ ਜੁਮੇ ਦੀ ਨਮਾਜ਼ ਹੁੰਦੀ ਹੈ ਉਹ ਵੀ ਨਹੀਂ ਹੁੰਦੀ ਤੇ ਈਵਨ ਜਿਹੜੇ ਈਦ ਜਿਹੜਾ ਰਮਜ਼ਾਨ ਦਾ ਮਹੀਨਾ ਹੁੰਦਾ ਪਵਿੱਤਰ ਮੁਸਲਮਾਨਾਂ ਵਾਸਤੇ, ਉਹਦੇ ਵਿੱਚ ਵੀ ਉੱਥੇ ਲੋਕਾਂ ਨੂੰ ਨਮਾਜ਼ ਨਹੀਂ ਅਦਾ ਕਰਨ ਦਿੱਤੀ ਜਾਂਦੀ। ਹੁਣ ਬਕਰੀਦ ਸੀਗੀ, ਉਸ ਦਿਨ ਵੀ ਨਹੀਂ ਨਮਾਜ਼ ਅਦਾ ਕਰਨ ਦਿੱਤੀ ਗਈ, ਜਦਕਿ ਉੱਥੇ ਚੁਣੀ ਹੋਈ ਸਰਕਾਰ ਵੀ ਹੈ। ਤੇ ਆਪ ਹਿਸਾਬ ਜੀ, ਲਾਓ ਉੱਥੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਸਥਿਤੀ ਨੋਰਮਲ ਹੈ। ਮਣੀਪੁਰ ਦੇ ਵਿੱਚ ਕੱਲ ਆਪਾਂ ਖਬਰ ਲੈ ਹੀ ਰਹੇ ਸੀਗੇ ਕਿ ਉੱਥੇ ਕਿਵੇਂ ਪਿਛਲੇ 2 ਸਾਲ ਤੋਂ ਲਗਾਤਾਰ ਵਾਇਲੈਂਸ ਜਾਰੀ ਹੈ ਮੈਤੇਈ ਅਤੇ ਕੁਕਿਆਂ ਦੇ ਵਿੱਚ। ਤੇ ਇਹ ਜਿਹੜਾ ਦਾਵਾ ਗਾ, ਠੀਕ ਹੈ, ਤੁਸੀਂ ਆਪਣੇ 11 ਸਾਲ ਨੂੰ ਮਨਾਓ, ਉਹਦਾ ਜਸ਼ਨ ਮਨਾਓ, ਸਾਰਾ ਠੀਕ ਹੈ। ਤੁਸੀਂ ਝੂਠੇ ਦਾਅਵੇ ਕਰੋਗੇ ਤਾਂ ਲੋਕ ਉਹਦਾ ਫੈਕਟ ਚੈੱਕ ਕਰਨਗੇ ਹੀ। ਆਪੋਜੀਸ਼ਨ ਜੀ, ਵਾਲਿਆਂ ਨੂੰ ਸਪੇਸ ਮਿਲਦਾਗਾ ਆਪਣੀ ਗੱਲ ਕਹਿਣ ਦਾ ਤੇ ਉੱਥੋਂ ਹੀ ਕਾਂਗਰਸ ਨੇ ਵੀ ਇਹ ਗੱਲ ਫੜੀ ਹੈ ਤੇ ਹੋਰ ਜਿਹੜੀ ਦੂਜੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਗੱਲ ਤੇ ਸਵਾਲ ਚੁੱਕਿਆਗਾ। ਪਰ ਉਸ ਲੈਵਲ ਦਾ ਨਹੀਂ ਆਇਆ, ਮਤਲਬ ਥੋੜਾ ਬਹੁਤ ਕਿਸੇ ਨੇ ਟਵੀਟ ਵਗੈਰਾ ਕਰਤਾ, ਕੋਈ ਵੱਡੇ ਲੈਵਲ ਤੇ ਇਹਦੇ ਤੇ ਵਿਰੋਧ ਉਸ ਹਿਸਾਬ ਨਾਲ ਦਰਜ ਨਹੀਂ ਕੀਤਾ ਗਿਆ। ਅਸੀਂ ਪੱਤਰਕਾਰ ਹੁੰਦੇ ਹਾਂ, ਜਦੋਂ ਇਸ ਕਿਸਮ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਜਾਂਦੇ ਆ ਤਾਂ ਆਪਾਂ ਉਹਨਾਂ ਦਾ ਫੈਕਟ ਚੈੱਕ ਤਾਂ ਕਰਨਾ ਆਪਣਾ ਬਣਦਾ ਹੀ ਹੈ। ਇਸ ਕਰਕੇ ਮੈਨੂੰ ਲੱਗਦਾ ਵਾ ਕਿ ਅਮਿਤ ਸ਼ਾਹ ਨੇ ਜਿਹੜੀ ਖੁਸ਼ੀ 'ਚ 11 ਸਾਲ ਸਰਕਾਰ ਚਲਾਉਣ ਦੀ ਖੁਸ਼ੀ 'ਚ ਜਿਹੜਾ ਦਾਅਵਾ ਕੀਤਾ ਹੈਗਾ ਉਹ ਸਰਾਸਰ ਝੂਠ ਹੈਗਾ। ਕਸ਼ਮੀਰ ਅਤੇ ਮਣੀਪੁਰ ਦੇ ਵਿੱਚ ਹਜੇ ਵੀ ਚੀਜ਼ਾਂ
ਜਿਵੇਂ ਕਹਿੰਦੇ ਨਾ ਕਿ ਉੱਥੇ ਤਾਂ ਪੱਤਾ ਵੀ ਨਹੀਂ ਖੜਕਣ ਦਿੰਦੇ ਅਸੀਂ। ਪੱਤਾ ਪੁੱਤਾ ਇਹ ਸਾਰੀਆਂ ਮਤਲਬ ਇਹਨਾਂ ਦੇ ਜਿਹੜੇ ਦਾਅਵੇ ਨੇ ਫੇਕ ਨੇ, ਝੂਠ ਨੇ। ਉੱਥੇ ਜੀ, ਲੋਕਾਂ 'ਚ ਹਜੇ ਵੀ ਹਲਚਲ ਹੈ। ਜੀ। ਅੱਗੇ ਜੇਕਰ ਆਪਾਂ ਚੱਲੀਏ ਤਾਂ ਹਰ ਰੋਜ਼ ਦੀ ਤਰ੍ਹਾਂ ਕੋਰੋਨਾ ਦੀ ਸਥਿਤੀ ਦਾ ਕੀ ਹਾਲ ਹੈ ਇਸ ਸਮੇਂ ਪੂਰੇ ਭਾਰਤ ਦੇ ਵਿੱਚ? ਕੀ ਕਹਿੰਦੇ ਜੇ ਕੋਰੋਨਾ ਦੇ ਆંકੜੇ? ਦੇਖੋ ਕੋਰੋਨਾ 'ਚ ਲਗਾਤਾਰ ਆਪਾਂ ਹਰ ਰੋਜ਼ ਦੇਖ ਰਹੇ ਹਾਂ, ਟ੍ਰੈਂਡ ਬਣ ਗਿਆ ਹੈਗਾ 300-400 ਕੇਸਾਂ ਦਾ ਵਾਧਾ। ਅੱਜ ਜੀ, ਵੀ ਡੋਜ਼। 300 ਦੇ ਹਾਂ 300 ਦੇ ਨੇੜੇ-ਤੇੜੇ ਅੱਜ ਵੀ ਕੇਸ ਵਧੇ ਨੇ। ਕੱਲ੍ਹ ਆਪਾਂ 6500 ਕੇਸਾਂ ਦੀ ਗੱਲ ਕਰ ਰਹੇ ਸੀ, ਅੱਜ 6800 ਨੇ। ਜੀ, ਜੀ, 68 ਮੌਤਾਂ ਹੋ ਚੁੱਕੀਆਂ ਨੇ। ਤੇ ਉਹ ਜਿਹੜਾ 1% ਵਾਲਾ 100 ਚੋਂ 1 ਮੌਤ ਵਾਲਾ ਜਿਹੜਾ ਉਹ ਆਪਾਂ ਕਹਿ ਰਹੇ ਹਾਂ ਬਾਰ-ਬਾਰ ਕਿ 100 ਚੋਂ 1 ਜਾਣੇ ਦੀ ਮੌਤ ਹੋ ਰਹੀ, ਉਹ ਵੀ ਲਗਾਤਾਰ ਉਹ ਡੇਟਾ ਵੀ ਤੁਸੀਂ ਦੇਖ ਲਓ 6800 ਕੇਸ ਨੇ, 68 ਮੌਤਾਂ ਨੇ। ਤੇ ਜੀ, 300 ਦੇ ਨੇੜੇ-ਤੇੜੇ ਵਧੇ ਨੇ। ਜਿਵੇਂ ਮੱਧ ਪ੍ਰਦੇਸ਼ 'ਚ ਜਿਹੜਾ ਇੰਦੌਰ ਸ਼ਹਿਰ ਉੱਥੇ ਕਈ ਡਾਕਟਰਸ ਵੀ ਕੋਰੋਨਾ ਪੋਜ਼ੀਟਿਵ ਪਾਏ ਗਏ ਹੈਗੇ ਆ। ਹਰਿਆਣੇ ਦੇ ਵਿੱਚ ਵੀ ਥੋੜਾ ਕੁਛ ਕੇਸ ਵਧੇ ਨੇ, ਖਾਸ ਕਰ ਗੁੜਗਾਂਵ ਦੇ ਵਿੱਚ। ਉੱਥੇ ਇੱਕ ਟਰੈਵਲ ਹਿਸਟਰੀ ਵੀ ਮਿਲੀ ਹੈ। ਉਹ ਬੇਸਿਕਲੀ ਥਾਈਲੈਂਡ ਜਾ ਕੇ ਆਇਆ ਸੀਗਾ ਬੰਦਾ ਅਤੇ ਉਸ ਕਰਕੇ ਉਹਦੇ ਆਲੇ-ਦੁਆਲੇ ਦੇ ਲੋਕ ਵੀ ਸੰਕਰਮਿਤ ਹੋਏ ਨੇ, ਕੋਰੋਨਾ ਉਹਨਾਂ ਨੂੰ ਹੋਇਆ ਗਾ। ਤੇ ਮੈਂ ਕਹਿ ਰਿਹਾ ਗਾ ਕਿ ਏਸ਼ੀਆ ਵਾਸਤੇ ਥੋੜਾ ਜਿਹਾ ਟਫ ਹੈ ਕਿਉਂਕਿ ਇਹ ਜਿਹੜੇ 4 ਨਵੇਂ ਵੇਰੀਐਂਟ ਨੇ ਇਹਨਾਂ ਦੀ ਵੈਕਸੀਨ ਦਾ ਵੀ ਰੌਲਾ ਹੈਗਾ। ਓਦਾਂ ਮੈਨੂੰ ਜੀ, ਲੱਗਦਾ ਗਾ ਕਿ ਚੀਜ਼ਾਂ ਹਜੇ ਸਟੇਬਲ ਨੇ। ਪੰਜਾਬ 'ਚ ਚੀਜ਼ਾਂ ਠੀਕ ਲੱਗ ਰਹੀਆਂ ਹੈ ਕਿਉਂਕਿ ਕੱਲ੍ਹ ਆਪਾਂ 28 ਕੇਸਾਂ ਦੀ ਗੱਲ ਕਰ ਰਹੇ ਸੀ, ਅੱਜ 30 ਨੇ, 2 ਹੀ ਵਧੇ ਨੇ। ਚੰਡੀਗੜ੍ਹ 'ਚ 2 ਦੇ 2 ਹੀ ਰੁਕੇ ਹੋਏ ਨੇ। ਸਿਰਫ ਦਿੱਲੀ ਜਾਂ ਹਰਿਆਣੇ ਦਾ ਵੀ ਗੁੜਗਾਂਵ, ਫਰੀਦਾਬਾਦ ਵਾਲਾ ਜਿਹੜਾ ਪਾਸਾ ਹੈਗਾ, ਉਹੀ ਥੋੜ੍ਹੇ ਜਿਹੇ ਆਪਾਂ ਕਹਿ ਲਈਏ ਕਿ ਉੱਥੇ ਸਥਿਤੀ ਥੋੜ੍ਹੀ ਗੰਭੀਰ ਹੈ। ਕੇਰਲਾ ਦੇ ਵਿੱਚ ਵੀ ਥੋੜ੍ਹੀ ਸਥਿਤੀ ਗੰਭੀਰ ਹੈਗੀ ਆ ਤੇ ਮਹਾਰਾਸ਼ਟਰ ਦੇ ਵਿੱਚ। ਬਾਕੀ ਚੀਜ਼ਾਂ ਹੋਰ ਸੂਬਿਆਂ ਦੇ ਵਿੱਚ ਲੱਗ ਰਿਹਾ ਹੈਗਾ ਕਿ ਚੀਜ਼ਾਂ ਠੀਕ ਨੇ। ਇੱਕ ਗੁਜਰਾਤ ਵੀ ਭੁੱਲ ਗਿਆ। ਗੁਜਰਾਤ 'ਚ ਵੀ ਖਾਸੀ ਚੀਜ਼ਾਂ ਗੜਬੜ ਹੈਗੀਆਂ। ਦੇਖੋ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹੈਗੀਆਂ। ਮੈਨੂੰ ਲੱਗਦਾ ਵਾ ਕਿ ਹਜੇ ਜੇ ਲੋਕ ਕਿਤੇ ਬਾਹਰੋਂ ਟਰੈਵਲ ਕਰ ਰਹੇ ਨੇ ਇੰਡੀਆ ਦੇ ਵਿੱਚ, ਉਹਨਾਂ ਨੂੰ 10-15 ਦਿਨ ਵੇਟ ਕਰ ਲੈਣੀ ਚਾਹੀਦੀ। ਖਾਸ ਕਰ ਜੇ ਏਸ਼ੀਅਨ ਕੰਟਰੀਜ਼ ਜਿਵੇਂ ਥਾਈਲੈਂਡ, ਸਿੰਗਾਪੁਰ, ਉੱਥੋਂ ਜੇ ਟਰੈਵਲ ਕਰ ਰਹੇ ਨੇ ਤੇ ਇੱਥੇ ਉਹਨਾਂ ਨੂੰ ਦਿੱਕਤਾਂ ਆਉਣਗੀਆਂ ਕਿਉਂਕਿ ਹੁਣ ਇਹ ਵੀ ਸਤਰਕ ਹੋ ਰਹੇ ਨੇ। ਜਿਹੜੇ ਜਿਵੇਂ ਸਿੰਗਾਪੁਰ ਵਗੈਰਾ ਤੋਂ, ਥਾਈਲੈਂਡ ਵਗੈਰਾ ਤੋਂ ਜੇ ਕੋਈ ਬੰਦਾ ਇੱਥੇ ਵਾਪਸ ਆ ਰਿਹਾ ਹੈਗਾ ਇੰਡੀਆ ਦੇ ਵਿੱਚ, ਉਹਨੂੰ ਡਿਟੈਂਸ਼ਨ 'ਚ ਵੀ ਰੱਖਣ ਦੀ ਗੱਲ ਲਗਾਤਾਰ ਆ ਰਹੀ ਹੈ ਤੇ ਉਹਦੀ ਮੈਡੀਕਲ ਚੈੱਕਅਪ ਵੀ ਲਗਾਤਾਰ ਹੋ ਰਹੇ ਨੇ। ਤੇ ਇਸ ਕਰਕੇ ਜੇ ਉਹਨਾਂ ਕੰਟਰੀਜ਼ 'ਚੋਂ ਜੇ ਕੋਈ ਇੱਧਰ ਟਰੈਵਲ ਕਰ ਰਿਹਾ ਹੈਗਾ, ਉਹਨਾਂ ਨੂੰ ਥੋੜਾ ਸਾਵਧਾਨੀ ਵਰਤਣ ਦੀ ਲੋੜ ਹੈ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉੱਧਰ ਮਮਤਾ ਬੈਨਰਜੀ ਹੁਣੀ ਅੱਜ ਬੋਲੇ ਨੇ। ਉਹਨਾਂ ਨੇ ਪਹਿਲਗਾਮ ਆਤੰਕੀ ਜਿਹੜਾ ਹਮਲਾ ਹੋਇਆ ਸੀ ਉਸ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਤਾਂ ਸਿੱਧੇ ਤੌਰ ਤੇ ਕੇਂਦਰ ਨੂੰ ਇਸ ਦਾ ਜ਼ਿੰਮੇਵਾਰ ਦੱਸਦਿਆਂ ਹੋਇਆਂ ਕਿਹਾ ਵੀ ਭਾਈ ਘਟਨਾ ਵਾਲੀ ਜਗ੍ਹਾ ਤੇ ਸਿਕਿਉਰਿਟੀ ਕਿਉਂ ਨਹੀਂ ਸੀ, ਤੇ ਕੇਂਦਰ ਸਰਕਾਰ ਤੋਂ ਅਸਤੀਫੇ ਤੱਕ ਦੀ ਮੰਗ ਕਰ ਰਹੇ ਨੇ। ਇਹ ਸ਼ਾਇਦ ਪਹਿਲੇ ਦੂਜੇ ਵਿਅਕਤੀ ਹੀ ਹੋਣਗੇ ਜਿਹੜੇ ਸਿੱਧੇ ਤੌਰ ਤੇ ਇਹ ਚੀਜ਼ ਕਹਿ ਰਹੇ ਨੇ, ਉਹ ਵੀ ਵਿਧਾਨ ਸਭਾ ਦੇ ਵਿੱਚ ਖੜ ਕੇ। ਹਾਂਜੀ, ਮਮਤਾ ਬੈਨਰਜੀ ਇਸ ਗੱਲੋਂ ਆਪਾਂ ਕਹੀਏ ਕਿ ਜੇ ਪੂਰੇ ਮੁਲਕ ਭਰ ਦੇ ਆਪਾਂ ਸੀਐਮਸ ਵਗੈਰਾ ਲੈ ਲਈਏ ਜਾਂ ਪੋਲੀਟੀਸ਼ੀਅਨਸ ਲੈ ਲਈਏ, ਉਹਨਾਂ 'ਚੋਂ ਥੋੜੇ ਬਹਾਦਰ ਨੇ। ਉਹ 1 ਟੂ ਜੀ, 1 ਹੀ ਲਗਾਤਾਰ ਨਰਿੰਦਰ ਮੋਦੀ ਦੇ ਉਲਟ ਚੱਲਦੇ ਨੇ। ਨਰਿੰਦਰ ਮੋਦੀ ਹੋਰੀ ਵੀ ਖਾਸ ਬੰਗਾਲ ਨੂੰ ਟਾਰਗੇਟ ਕਰਕੇ ਆਪਣੀ ਸਿਆਸਤ ਕਰਦੇ ਨੇ। ਉੱਥੇ ਜਿਵੇਂ ਜੀ, ਉਹਨਾਂ ਨੇ ਮੁੱਦਾ ਚੱਕਿਆ ਸੀਗਾ ਕਿ ਬਾਂਗਲਾਦੇਸ਼ੀ ਵੜ ਜਾਂਦੇ ਨੇ ਇੱਥੇ, ਬਾਂਗਲਾਦੇਸ਼ੀ ਮੁਸਲਮਾਨਾਂ ਦੀਆਂ ਵੋਟਾਂ ਕਰਕੇ ਮਮਤਾ ਜਿੱਤਦੀ ਹੈਗੀ। ਇਸ ਕਿਸਮ ਦੇ ਮੁੱਦੇ ਬਣਾਉਂਦੇ ਨੇ, ਇਸ਼ੂ ਬਣਾਉਂਦੇ ਨੇ। ਮੇਰੀ ਤ੍ਰਿਣਮੂਲ ਕਾਂਗਰਸ ਦੇ ਇੱਕ ਟੌਪ ਲੀਡਰ ਨਾਲ ਗੱਲ ਹੋ ਰਹੀ ਸੀ ਕੱਲ੍ਹ, ਤੇ ਉਹਨਾਂ ਨੂੰ ਮੈਂ ਪੁੱਛ ਰਿਹਾ ਸੀਗਾ ਕਿ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਪਹਿਲਗਾਮ ਵਾਲੇ ਮਾਮਲੇ ਨੂੰ ਤੇ ਦੂਜਾ ਆਪਰੇਸ਼ਨ ਸੰਦੂਰ ਨੂੰ। ਕਹਿੰਦੇ ਕਿ ਜੇ ਇਹ ਥੋੜਾ ਜਿਹਾ ਲੋਕ ਐਕਸਾਈਟਿਡ ਹੋ ਕੇ ਇਹ ਆਪਰੇਸ਼ਨ ਜੀ, ਸੰਦੂਰ ਤੋਂ ਬਾਅਦ ਸੜਕਾਂ ਤੇ ਉਤਰ ਜਾਂਦੇ, ਫਿਰ ਜੀ, ਕਹਿੰਦੇ ਕਿ ਇਹਨਾਂ ਨੇ ਬੰਗਲਾਦੇਸ਼ੀਆਂ ਵਾਲਾ ਮੁੱਦਾ, ਕਿਉਂਕਿ ਐਕਸਾਈਟਮੈਂਟ ਇੱਕ ਬਣੀ ਜਾਂਦੀ ਹੈ। ਤੇ ਜਿਵੇਂ ਮੈਂ ਪਹਿਲਾਂ ਵੀ ਆਪਣੇ ਉਸ 'ਚ ਬੁਲੇਟਿਨ 'ਚ ਕਿਹਾ ਹੈਗਾ ਕਿ ਜਿਹੜਾ ਮੈਜੋਰਿਟੀਨਿਜ਼ਮ ਹੈ ਇੰਡੀਆ ਦਾ, ਜੀ, ਉਹ ਕਦੋਂ ਮਤਲਬ ਉਹਦਾ ਇੱਕ ਭੈੜਾ ਰੂਪ ਨਿਕਲ ਕੇ ਸਾਹਮਣੇ ਆ ਜਾਂਦਾ ਹੈ, ਉਹ ਆਪਾਂ ਨੂੰ ਪਤਾ ਹੀ ਹੈ। ਕਿਉਂਕਿ ਉੱਥੇ ਤਾਜ਼ਾ ਮੁਰਸ਼ਿਦਾਬਾਦ ਵਾਲਾ ਉਹ ਹੋਇਆ ਸੀਗਾ, ਦੰਗਾ ਵੀ ਹੋਇਆ ਸੀ ਉੱਥੇ। ਲਗਾਤਾਰ ਵਕਫ ਬਿੱਲ ਦਾ ਵਿਰੋਧ ਵੀ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹ ਮਾਮਲਾ ਚੱਲ ਗਿਆ ਸੀਗਾ। ਤੇ ਉੱਥੇ ਉਹਨਾਂ ਨੇ ਕਿਹਾ ਕਿ ਜੇ ਲੋਕ ਐਕਸਾਈਟ ਹੋ ਕੇ ਇੰਡੀਆ ਦੇ ਸੜਕਾਂ ਤੇ ਉਤਰ ਜਾਂਦੇ ਤੇ ਆਪਰੇਸ਼ਨ ਸੰਦੂਰ ਨੂੰ, ਜਿਵੇਂ ਬਾਲਾਕੋਟ ਨੂੰ ਹੱਥੋਂ ਹੱਥ ਬਾਈ ਕੀਤਾ ਸੀਗਾ, ਜੇ ਉਸ ਕਿਸਮ ਨਾਲ ਬਾਏ ਕਰ ਲੈਂਦੇ, ਫਿਰ ਕਹਿੰਦੇ ਕਿ ਬੰਗਾਲ ਦੀ ਸਥਿਤੀ ਵੀ ਦੂਜੀ ਹੋਣੀ ਸੀ। ਇਹਨਾਂ ਨੇ ਬੰਗਾਲ 'ਚ ਹਰ ਸ਼ਹਿਰ 'ਚ ਜਲੂਸ ਕੱਢਣੇ ਸੀਗੇ ਤੇ ਸਾਨੂੰ ਮਤਲਬ ਇੱਕ ਹਿਸਾਬ ਨਾਲ ਬਾਂਗਲਾਦੇਸ਼ੀ ਠਹਿਰਾ ਦੇਣਾ ਸੀਗਾ ਤ੍ਰਿਣਮੂਲ ਕਾਂਗਰਸ ਜੀ, ਵਾਲਿਆਂ ਨੂੰ। ਹੁਣ ਮਮਤਾ ਜੀ, ਨੂੰ ਉਹ ਸਪੇਸ ਮਿਲੀ ਹੈ, ਇਸ ਕਰਕੇ ਮਮਤਾ ਕਹਿ ਰਹੀ ਹੈ ਕਿ ਅੱਛਾ ਠੀਕ ਹੈ, ਹੁਣ ਸਾਡੀ ਤਰਫ ਤੇ ਹੈਗੇ ਹੋ ਤੇ ਅਸੀਂ ਫਿਰ ਸਵਾਲ ਚੁੱਕਾਂਗੇ। ਤੇ ਇਸੇ ਕਰਕੇ ਮਮਤਾ ਹੋ ਰਹੀ ਹੈ ਸਵਾਲ ਚੁੱਕ ਰਹੇ ਨੇ ਕਿ ਬੇਸਿਕਲੀ ਦੇਖੋ 2-3 ਚੀਜ਼ਾਂ ਨੇ। ਇੱਕ ਤਾਂ ਉਹ ਸੈਕੂਲਰਿਜ਼ਮ ਦੇ ਹਮਾਇਤ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਜਿਹੜਾ ਟੈਰਰਿਜ਼ਮ ਹੈ ਉਹਨੂੰ ਜਿਵੇਂ ਖਾਸ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈਗਾ। ਟੈਰਰਿਜ਼ਮ ਦਾ ਕੋਈ ਧਰਮ ਨਹੀਂ ਹੁੰਦਾ, ਨਾ ਉਹਦਾ ਉਹਦੀ ਜਾਤ ਹੁੰਦੀ ਹੈ, ਨਾ ਕੋਈ ਉਹਦਾ ਪੰਥ ਹੁੰਦਾ ਹੈ।
ਤੇ ਇਹਦਾ ਅਸੀਂ ਸਮਰਥਨ ਨਹੀਂ ਕਰਦੇ, ਪਰ ਅਸੀਂ ਜਿਵੇਂ ਟੈਰਰਿਸਟ ਹੈਗੇ ਆ, ਦਹਿਸ਼ਤਗਰਦ ਹੈਗੇ ਆ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਇਸ ਵਾਸਤੇ ਅਸੀਂ ਹਕੂਮਤ ਨੂੰ ਨਹੀਂ, ਜਿਹੜੇ ਸਿਕਿਉਰਿਟੀ ਫੋਰਸਿਸ ਨੇ ਉਹਨਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਆ। ਇਹ ਗੱਲ ਉਹਨਾਂ ਨੇ ਕਹੀ ਹੈਗੀ ਤੇ ਸਵਾਲ ਵੀ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ, ਉਦੋਂ ਤਾਂ ਨਰਿੰਦਰ ਮੋਦੀ ਤਾਂ ਆਪਣੇ ਮਸੂਰੀਆਂ ਦੇ ਰਿਹਾ ਸੀਗਾ, ਮਸੂਰੀਆਂ ਚ ਐਡਵਰਟਾਈਜ਼ਮੈਂਟ ਚ ਵੀ ਸੀਗਾ। ਤੇ ਇਹ ਵੀ ਕਿਹਾ ਕਿ ਉੱਥੇ ਜਦੋਂ ਲੋੜ ਸੀਗੀ ਸਿਕਿਉਰਿਟੀ ਦੀ, ਕਿਉਂਕਿ ਸੈਂਸਿਟਿਵ ਏਰੀਆ ਹੈਗਾ, ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀ? ਇੰਟੈਲੀਜੈਂਸ ਇਨਪੁਟ ਵੀ ਸੀਗੇ ਤੁਹਾਡੇ ਕੋਲ, ਪਰ ਉੱਥੇ ਬਿਨਾਂ ਪਹਿਲਗਾਮ ਦੇ ਵਿੱਚ ਇਹਨਾਂ ਨੇ ਸਿਕਿਉਰਿਟੀ ਕਿਉਂ ਨਹੀਂ ਤੈਨਾਤ ਕੀਤੀ? ਨਾਗਰਿਕਾਂ ਦੀ ਸੁਰੱਖਿਆ ਤੇ ਇਹਨਾਂ ਨੇ ਧਿਆਨ ਕਿਉਂ ਨਹੀਂ ਦਿੱਤਾ? ਤਾਂ ਇਹ ਜ਼ਰੂਰੀ ਜੀ ਸਵਾਲ ਵੀ ਉਸ ਹਿਸਾਬ ਨਾਲ। ਜੀ ਜੀ। ਉਧਰ ਬਨਾਸ ਨਦੀ 'ਚ ਡੁੱਬਣੇ ਦੇ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਜੈਪੁਰ ਦੇ ਵਿੱਚ, ਕਹਿੰਦੇ ਪਿਕਨਿਕ ਮਨਾਉਣ ਦੇ ਲਈ ਆਏ ਹੋਏ ਸੀ। ਹਾਂਜੀ, ਇਹ ਰਾਜਸਥਾਨ ਦੇ ਜੈਪੁਰ ਦੇ ਵਿੱਚ ਬਨਾਸ ਨਦੀ 'ਚ 8 ਲੋਕਾਂ ਦੀ ਮੌਤ ਹੋਈ ਹੈ। ਪਿਕਨਿਕ ਮਨਾਉਣ ਗਏ ਹੋਏ ਸੀਗੇ ਤੇ 11 ਜਾਣੇ ਇਸ ਨਦੀ 'ਚ ਡੁੱਬੇ ਸੀਗੇ, 3 ਬਚ ਗਏ ਹੈਗੇ ਆ ਤੇ 8 ਦੀ ਮੌਤ ਹੋ ਚੁੱਕੀ ਹੈ। ਤੇ ਜੀ ਅਜੇ ਜਿਹੜੇ ਉਹ ਡੈਡ ਬੋਡੀਜ਼ ਉਹਨਾਂ ਨੂੰ ਕੱਢਿਆ ਜਾ ਰਿਹਾ ਹੈਗਾ। 2 ਤਾਂ ਆਪਾਂ ਕਹਿ ਲਈਏ ਕਿ ਜੀਜੇ ਸਾਲੇ ਸੀਗੇ, ਯਾਨੀ ਕਿ ਉਹ ਕਲੋਜ਼ ਰਿਲੇਟਿਵ ਸੀਗੇ, ਉਹਨਾਂ ਦੀ ਵੀ ਡੈਥ ਹੋਈ ਹੈ। ਤੇ ਇਹ ਟੋਂਕ ਸ਼ਹਿਰ ਦੇ ਨੇੜੇ ਤੇੜੇ ਇਹ ਖਬਰ ਆਈ ਹੈ। ਉੱਦਾਂ ਬਨਾਸ ਨਦੀ ਮਤਲਬ ਇੰਨੀ ਮਤਲਬ ਉਹਦੇ 'ਚ ਪਾਣੀ ਨਹੀਂ ਹੁੰਦਾ ਸੀ, ਪਰ ਹੁਣ ਪਾਣੀ ਆਇਆ ਹੋਇਆ ਸੀ ਉਹਦੇ 'ਚ। ਇਹ ਜਦੋਂ ਨਹਾਉਣ ਗਏ ਹੈਗੇ ਆ, ਉੱਥੇ ਇਹ ਘਟਨਾਕ੍ਰਮ ਵਾਪਰਿਆ ਹੈਗਾ। 8 ਲੋਕਾਂ ਦੀ ਮੌਤ ਮਤਲਬ ਇੱਕ ਵੱਡੀ ਖਬਰ ਹੈ ਤੇ ਜੀ ਆਪਾਂ ਕਹੀਏ ਕਿ ਦੁੱਖ ਭਰੀ ਖਬਰ ਵੀ ਹੈ। ਤੇ 2 ਤਾਂ ਇੱਕੋ ਪਰਿਵਾਰ ਦੇ ਜੀ ਗਏ ਨੇ ਜੀ। ਜੀ। ਉਧਰ 6 ਰਾਜਾਂ ਦੇ ਵਿੱਚ ਲੂ ਲਈ ਅਲਰਟ ਕੀਤਾ ਹੋਇਆ ਹੈ ਕਹਿੰਦੇ, ਤੇ ਦਿੱਲੀ ਦੇ ਵਿੱਚ ਵੀ ਖਾਸਾ ਅੱਜ ਗਰਮੀ ਦਾ ਪ੍ਰਕੋਪ ਕਹਿੰਦੇ ਦੇਖਿਆ ਗਿਆ ਹੈ, ਤੇ ਬਾਰਿਸ਼ ਦੀ ਦੂਰ ਦੂਰ ਤੱਕ ਕੋਈ ਸੰਭਾਵਨਾ ਨਹੀਂ ਹੈ ਵੈਦਰ ਪੱਖੋਂ। ਹਾਂਜੀ, ਇਹ ਲਗਾਤਾਰ ਦੇਖੋ ਮੌਸਮ ਵਾਲਾ ਦਾ ਮਾਮਲਾ ਥੋੜਾ ਗੜਬੜ ਚੱਲ ਹੀ ਰਿਹਾ ਹੈਗਾ। ਪਹਿਲਾਂ ਲੱਗ ਰਿਹਾ ਸੀਗਾ ਕਿ ਅਰਲੀ ਮੌਨਸੂਨ ਅਰਾਈਵਿੰਗ ਹੈਗੀ ਆ, ਛੇਤੀ ਮੌਨਸੂਨ ਆ ਜਾਊਗਾ, ਟੈਂਪਰੇਚਰ ਵੀ ਡਿੱਗੂਗਾ। ਉਹ ਆਪਾਂ ਨੂੰ ਹਾਲਾਂਕਿ ਸ਼ੁਰੂਆਤੀ ਲੱਛਣ ਦਿਖੇ ਵੀ, ਜਿਵੇਂ ਪੰਜਾਬ 'ਚ ਦਿਖੇ ਸੀਗੇ ਕਿ ਜੀ ਟੈਂਪਰੇਚਰ 40 ਤੋਂ ਥੱਲੇ ਚਲਿਆ ਗਿਆ ਸੀਗਾ, ਪਰ ਹੁਣ ਅੱਜ ਪੰਜਾਬ ਦੇ ਵਿੱਚ ਵੀ ਟੈਂਪਰੇਚਰ ਜ਼ਿਆਦਾ ਰਿਹਾ ਹੈਗਾ। ਰਾਜਸਥਾਨ ਦਾ ਸ੍ਰੀ ਗੰਗਾਨਗਰ ਸਭ ਤੋਂ ਜ਼ਿਆਦਾ ਗਰਮ ਆਪਾਂ ਕਹਿ ਸਕਦੇ ਹਾਂ, 47 ਡਿਗਰੀ ਉੱਥੇ ਟੈਂਪਰੇਚਰ ਸੀਗਾ। ਦਿੱਲੀ 'ਚ ਬਹੁਤ ਜ਼ਿਆਦਾ ਗਰਮੀ ਸੀਗੀ। ਹਰਿਆਣੇ ਦੇ ਜਿਹੜੇ ਹਿਸਾਰ ਵਾਲੀ ਜਿਹੜੀ ਬੈਲਟ ਹੈ, ਸਰਸੇ ਵਾਲੀ ਜਿਹੜੀ ਬੈਲਟ, ਉੱਥੇ ਗਰਮੀ ਸੀਗੀ। ਪੰਜਾਬ ਦੀ ਜਿਵੇਂ ਮੁਕਤਸਰ ਵਾਲੀ ਬੈਲਟ ਹੈ ਤੇ ਆਪਣੀ ਬਠਿੰਡੇ ਵਾਲੀ ਬੈਲਟ, ਉੱਥੇ ਗਰਮੀ ਸੀਗੀ ਬਹੁਤ ਜ਼ਿਆਦਾ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਤੇ ਇੱਥੇ ਲਗਾਤਾਰ ਹੀਟ ਵੇਵ ਦੇ ਵੀ ਅਲਰਟ ਜਾਰੀ ਕੀਤੇ ਗਏ ਹੈਗੇ ਨੇ ਇਹਨਾਂ ਇਲਾਕਿਆਂ 'ਚ। ਪੰਜਾਬ ਦੇ ਮਾਲਵੇ 'ਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈਗਾ। ਤੇ ਟੈਂਪਰੇਚਰ ਬਹੁਤ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੱਥੇ। ਤੇ ਹਾਲਾਂਕਿ ਜਿਵੇਂ ਪੱਛਮ ਬੰਗਾਲ ਹੋ ਗਿਆ, ਆਂਧਰ ਪ੍ਰਦੇਸ਼ ਹੋ ਗਿਆ, ਬਿਹਾਰ ਹੋ ਗਿਆ, ਤਮਿਲਨਾਡੂ ਹੋ ਗਿਆ, ਉੱਥੇ ਉਮਸ ਬਹੁਤ ਜ਼ਿਆਦਾ ਹੈ। ਤੇ ਉੱਥੇ ਮੌਨਸੂਨ ਦੀ ਅਰਾਈਵਿੰਗ ਦੀ ਵੀ ਗੱਲ ਆ ਰਹੀ ਹੈ ਕਿ 15 ਜੂਨ ਤੱਕ, ਜਿਵੇਂ ਮੱਧ ਪ੍ਰਦੇਸ਼ ਦਾ ਇਲਾਕਾ ਹੋ ਗਿਆ, ਬਿਹਾਰ ਦਾ ਇਲਾਕਾ ਹੋ ਗਿਆ, ਉੱਥੇ ਮੌਨਸੂਨ ਪਹੁੰਚ ਜੂਗਾ। ਤੇ ਇਹ ਹਜੇ ਅਲਰਟ ਨੇ। ਬਾਕੀ ਜਿਵੇਂ ਨਾਰਥ ਈਸਟ ਬਾਰੇ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਉੱਥੇ ਅਸਮ ਦੇ ਵਿੱਚ ਬਾੜ ਦਾ ਪ੍ਰਕੋਪ ਹੈ, ਉਹ ਲਗਾਤਾਰ ਜਾਰੀ ਹੈ। ਤੇ ਉੱਥੇ ਤਕਰੀਬਨ 110 ਦੇ ਨੇੜੇ ਤੇੜੇ ਨਾਰਥ ਈਸਟ ਦੇ ਵਿੱਚ ਲੋਕਾਂ ਦੀ ਡੈਥ ਹੋ ਚੁੱਕੀ ਹੈ ਬਾੜ ਕਰਕੇ, ਹੜ੍ਹ ਕਰਕੇ। ਤੇ ਹੜ੍ਹ ਉੱਥੇ ਲੋਕਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਤਾਂ ਕਰ ਹੀ ਰਹੇ ਨੇ। ਮਤਲਬ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਜਿਹੜਾ ਸਾਊਥ ਇੰਡੀਆ ਹੈ, ਉੱਥੇ ਵੀ ਮੀਂਹ ਪੈ ਰਿਹਾ ਗਾ, ਨਾਰਥ ਈਸਟ ਜੀ ਦੇ ਵਿੱਚ ਵੀ ਮੀਂਹ ਪੈ ਰਿਹਾ ਗਾ। ਤੇ ਹਾਲਾਤ ਮਤਲਬ ਕੇਰਲਾ, ਕਰਨਾਟਕਾ, ਤਾਮਿਲਨਾਡੂ, ਗੋਆ, ਮਹਾਰਾਸ਼ਟਰ, ਮਿਜ਼ੋਰਮ, ਮਣੀਪੁਰ, ਨਾਗਾਲੈਂਡ, ਆਂਧਰ ਪ੍ਰਦੇਸ਼, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਪੱਛਮ ਬੰਗਾਲ, ਛੱਤੀਸਗੜ੍ਹ, ਇੱਥੇ ਕਈ ਥਾਵਾਂ ਤੇ ਤਾਂ ਮਤਲਬ ਹਾਲਾਤ ਹੜ੍ਹ ਵਰਗੇ ਨੇ, ਹੜ੍ਹ ਆਏ ਹੋਏ ਨੇ ਉੱਥੇ ਤਾਂ। ਤੇ ਜੀ ਇਹ ਇੱਕ ਵੈਦਰ ਰਿਪੋਰਟ ਹੈ ਇੰਡੀਆ ਦੀ ਜੀ, ਕੁੱਲ ਮਿਲਾ ਕੇ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਹਰਿਆਣਾ ਦੇ ਵਿੱਚ ਕਹਿੰਦੇ ਮੁਆਵਜ਼ਾ ਨਾ ਮਿਲਣ ਦੇ ਕਰਕੇ ਹਾਈਵੇ ਤੇ ਜਾਮ ਕਰ ਦਿੱਤਾ ਗਿਆ, ਤੇ ਟਰੈਕਟਰ ਟਰਾਲੀਆਂ ਖੜੇ ਕਰਕੇ ਦੀਵਾਰ ਜੀ ਬਣਾ ਦਿੱਤੀ ਗਈ। ਕਈ ਕਿਸਾਨਾਂ ਨੂੰ ਪੁਲਿਸ ਨੇ ਅਰੈਸਟ ਵੀ ਕੀਤਾ। ਇਹ ਕਿਹੜੇ ਮੁਆਵਜ਼ੇ ਦੀ ਗੱਲ ਹੋ ਰਹੀ ਹੈ ਜੀ? ਹਾਂਜੀ, ਇਹ ਜਿਵੇਂ ਪੰਜਾਬ ਹਰਿਆਣੇ ਦੇ ਵਿੱਚ ਲਗਾਤਾਰ ਜਿਹੜੇ ਸੰਘਰਸ਼ ਨੇ ਕਿਸਾਨਾਂ ਦੇ, ਖਾਸ ਕਰ ਡਿਵੈਲਪਮੈਂਟ ਨੂੰ ਲੈ ਕੇ, ਜਿਵੇਂ ਉਹਨਾਂ ਦੀ ਜ਼ਮੀਨਾਂ ਲੈ ਰਹੀ ਹੈ ਸਰਕਾਰ, ਉਹਦੇ ਉਲਟ ਤਾਂ ਚੱਲ ਹੀ ਰਹੇ ਨੇ। ਜਿਵੇਂ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਭਾਰਤਮਾਲਾ ਪ੍ਰੋਜੈਕਟਸ ਦੇ ਉਲਟ ਚੱਲ ਰਹੇ ਨੇ ਬਹੁਤ ਸਾਰੇ ਪ੍ਰੋਜੈਕਟ। ਹਰਿਆਣੇ ਦੇ ਵਿੱਚ ਵੀ ਜਿਹੜੇ ਜਿਵੇਂ ਪ੍ਰੋਜੈਕਟ ਸੀਗੇ ਇਹਨਾਂ ਦੇ ਵੱਡੇ ਵੱਡੇ ਹਾਈਵੇਜ਼ ਦੇ, ਉਹਨਾਂ ਤੇ ਉਲਟ ਵੀ ਚੱਲ ਰਹੇ ਨੇ। ਅੰਬਾਲੇ ਦੇ ਇਲਾਕੇ 'ਚ ਇਹ ਵੀ ਮਤਲਬ ਕੁਰੂਕਸ਼ੇਤਰ ਇਲਾਕੇ ਦਾ ਹੈਗਾ, ਇਹ ਸਟੇਟ ਹਾਈਵੇ ਦਾ ਮਾਮਲਾ ਹੈਗਾ। ਕਿਸਾਨਾਂ ਨੇ ਉੱਥੇ ਆਪਣੀ ਇੱਟਾਂ ਲੈ ਕੇ ਆਏ ਸੀਗੇ, ਇੱਟਾਂ ਤੋਂ ਦੀਵਾਰ ਖੜੀ ਕਰਨੀ ਸ਼ੁਰੂ ਕਰਤੀ ਸੀ ਉਹਨਾਂ ਨੇ। ਤੇ ਜੀ ਉਹ ਹਾਂ, ਟਰੈਕਟਰ ਵੀ ਉਹਨਾਂ ਨੇ ਲਾਤੇ ਸੀਗੇ। ਤੇ ਤਕਰੀਬਨ ਜਿਵੇਂ ਅੱਡ-ਅੱਡ ਕਿਸੇ ਕਿਸਾਨ ਦੀ 22 ਮਰਲੇ ਥਾਂ ਹੀ ਹੋਈ ਹੈ, ਕਿਸੇ ਦੀ 2 ਕਨਾਲਾਂ ਨੇ, ਕਿਸੇ ਦੀ ਅੱਧੀ ਕਨਾਲ ਹੈ। ਪਰ ਹਜੇ ਤੱਕ ਉਹਨਾਂ ਨੂੰ ਜਿਹੜੇ ਆਪਾਂ ਕਹੀਏ ਕਿ ਮੁਆਵਜ਼ੇ ਹੈਗੇ ਆ,
ਉਹ ਨਹੀਂ ਮਿਲੇ ਹੈਗੇ ਆ। ਉਹ ਇੱਕ ਜਿਹੜਾ ਕਿਸਾਨ ਹੈਗਾ ਉਹ ਬਹੁਤ ਜ਼ਿਆਦਾ ਐਗਰੈਸਿਵ ਦਿਖਿਆ, ਬਲਵਿੰਦਰ ਸਿੰਘ ਨਾਂ ਹੈਗਾ, ਉਹਦੀ 22 ਮਰਲੇ ਥਾਂ ਆਈ ਹੋਈ ਹੈ, ਹਜੇ ਤੱਕ ਉਹਨੂੰ ਮਤਲਬ ਆਪਾਂ ਕਹੀਏ ਕਿ ਮੁਆਵਜ਼ਾ ਨਹੀਂ ਮਿਲਿਆ। ਇਸ ਕਰਕੇ ਉਹਨੇ ਹੀ ਸਾਰੇ ਮਤਲਬ ਉੱਥੇ ਕਿਸਾਨਾਂ ਨੂੰ ਮੋਬਿਲਾਈਜ਼ ਕਰਕੇ ਇਹ ਚੀਜ਼ਾਂ ਕੀਤੀਆਂ ਸੀਗੀਆਂ। ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਸੀਗਾ। ਡਿਟੈਂਸ਼ਨ ਤੋਂ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਲੜਾਈ ਲੜਾਂਗੇ ਜਦੋਂ ਤੱਕ ਸਾਨੂੰ ਸਾਡੀ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲ ਜਾਂਦਾ। ਜੀ, ਉਧਰ ਸਿੱਧੂ ਮੂਸੇਵਾਲਾ ਦੇ ਉੱਪਰ ਬਣੀ ਹੋਈ ਇੱਕ ਡਾਕੂਮੈਂਟਰੀ ਨੂੰ ਲੈ ਕੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਖਾਸੇ ਸਖਤ ਨਜ਼ਰ ਆਏ ਨੇ। ਬੀਤੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਕਹਿੰਦੇ ਹੁਣ ਉਹਨਾਂ ਨੇ ਮਾਨਸਾ ਕੋਰਟ ਦਾ ਰੁਖ ਕਰ ਲਿਆ। ਹਾਂਜੀ, ਬੇਸਿਕਲੀ 11 ਜੂਨ ਨੂੰ ਯਾਨੀ ਕਿ ਕੱਲ ਜਿਹੜੇ ਸਿੱਧੂ ਮੂਸੇਵਾਲਾ ਹੈ ਉਹਨਾਂ ਤੇ ਇੱਕ ਡਾਕੂਮੈਂਟਰੀ ਬਣਾਈ ਸੀ BBC ਨੇ। ਉਹਦੀ ਸਕਰੀਨਿੰਗ ਸੀਗੀ ਜੀ ਬੰਬੇ ਦੇ ਵਿੱਚ, ਜੂਹੂ ਦੇ ਵਿੱਚ। ਤੇ ਇਹ ਸਕਰੀਨਿੰਗ ਦੇ ਉਲਟ ਹੀ ਉਹਨਾਂ ਨੇ ਉਹ ਮਾਨਸਾ ਕੋਰਟ ਦੇ ਵਿੱਚ ਗਏ ਨੇ ਤੇ ਉੱਥੇ ਰੋਕ ਲਾਉਣ ਦੀ ਉਹਨਾਂ ਨੇ ਗੱਲ ਕਹੀ ਹੈ। ਇੱਕ ਤਾਂ ਇੱਕ ਵੱਡੀ ਗੱਲ ਤਾਂ ਇਹ ਹੈ ਕਿ ਉਹਦੇ 'ਚ ਜਿਹੜੇ ਪੈਰੈਂਟਸ ਨੇ ਸਿੱਧੂ ਮੂਸੇਵਾਲਾ ਦੇ, ਉਹਨਾਂ ਦਾ ਵਰਜਨ ਨਹੀਂ ਆਇਆਗਾ। ਤੇ ਹੋਰ ਵੀ ਉਹਦੇ 'ਚ ਕਈ ਚੀਜ਼ਾਂ ਨੇ ਜਿਹਦੇ 'ਚ ਮਤਲਬ ਇਹ ਵੀ ਆ ਰਿਹਾ ਹੈਗਾ ਕਿ ਬਹੁਤ ਸਾਰੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈਗਾ। ਉਸ 'ਚ ਕੀ ਹੈ ਮਤਲਬ ਉਹ ਡਾਕੂਮੈਂਟਰੀ ਮੈਂ ਵੀ ਵੇਖ ਰਿਹਾ ਸੀ ਜਦੋਂ ਉਹ ਬਣ ਰਹੀ ਸੀਗੀ, ਕਿਉਂਕਿ ਉਹਦੇ 'ਚ ਮੇਰੇ ਕੋਲ ਵੀ ਆਏ ਸੀਗੇ ਉਹ ਡਾਕੂਮੈਂਟਰੀ ਬਣਾਉਣ ਵਾਲੇ ਕਿ ਤੁਸੀਂ ਵੀ ਆਪਣੀ ਬਾਈਟ ਦਿਓ, ਅਸੀਂ ਵੀ ਬਾਈਟ ਵਗੈਰਾ ਦਿੱਤੀਆਂ ਸੀਗੀਆਂ। ਤੇ ਮੈਂ ਉਹਨਾਂ ਨੂੰ ਗੱਲਾਂ 'ਚ ਪੁੱਛਿਆ ਸੀਗਾ ਕਿ ਫਿਰ ਯਾਰ ਹਜੇ ਤਾਂ ਇਹ ਜਿਹੜਾ ਕੇਸ ਹੈ ਤਾਂ ਮਤਲਬ ਇਨਵੈਸਟੀਗੇਸ਼ਨ 'ਚ ਹੈਗਾ। ਤੇ ਉਹਨਾਂ ਨੇ ਤਾਂ ਉਹਨਾਂ ਦੇ ਮਾਪਿਓ ਨੇ ਤਾਂ ਉਹ ਜਿਹੜੇ ਇੱਕ ਪੱਤਰਕਾਰ ਨੇ ਕਿਤਾਬ ਲਿਖੀ ਸੀ ਉਹਦੇ ਤੇ ਵੀ ਜੁਪਿੰਦਰ ਦੀ, ਉਹਦੇ ਤੇ ਵੀ ਇਤਰਾਜ਼ ਜਤਾਇਆ ਸੀਗਾ। ਤੇ ਜੁਪਿੰਦਰ ਦੀ ਕਿਤਾਬ ਤਾਂ ਸਾਰੀ ਆਪਾਂ ਨੂੰ ਪਤਾ ਹੈ ਕਿ ਕਿਉਂਕਿ ਉਹ ਪੰਜਾਬ ਪੁਲਿਸ ਦਾ ਪੱਤਰਕਾਰ ਹੈ ਤੇ ਪੁਲਿਸ ਦਾ ਵਰਜਨ ਸੀਗਾ ਸਾਰੇ ਉਹਦੇ 'ਚ। ਤੇ ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਉਹਦੇ 'ਚ, ਹੋਰ ਇੱਕ ਦੋ ਗੈਂਗਸਟਰਾਂ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਸੀਗੀ। ਤੇ ਉਹਦੇ ਉਲਟ ਤਾਂ ਉਹਦੇ ਕਿਤਾਬ ਦੇ ਉਲਟ ਬੋਲੇ ਸੀਗੇ ਹੁਣ ਤੁਸੀਂ ਡਾਕੂਮੈਂਟਰੀ ਬਣਾ ਰਹੇ ਹੋ ਕਿ ਤੁਸੀਂ ਪੁੱਛਿਆਗਾ ਉਹਨਾਂ ਦੇ ਮਾਪਿਓ ਤੋਂ? ਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਨੂੰ ਅਜੀਬ ਲੱਗਿਆ ਸੀਗਾ ਕਿ ਤੁਸੀਂ ਐਡਾ ਵੱਡਾ ਪ੍ਰੋਜੈਕਟ ਛੇੜੀ ਬੈਠੇ ਹੋ, ਉਹਨਾਂ ਦੇ ਮਾਪਿਓ ਦੇ ਤੁਸੀਂ ਕੰਸੈਂਟ ਨਹੀਂ ਲੈ ਰਹੇ ਹੋ, ਉਹਨਾਂ ਤੋਂ ਪੁੱਛਗਿੱਛ ਨਹੀਂ ਕਰ ਰਹੇ ਹੋ, ਇਸ ਬਾਰੇ ਉਹਨਾਂ ਦਾ ਵਰਜਨ ਨਹੀਂ ਲੈ ਰਹੇ ਹੋ। ਥੋੜਾ ਅਜੀਬ ਲੱਗਿਆ ਸੀਗਾ। ਖੈਰ ਮੈਨੂੰ ਲੱਗਦਾ ਵਾ ਕਿ ਇੱਕ ਤਾਂ ਨਾ ਇਹਦੇ 'ਚ ਦਿੱਕਤ ਇਹ ਹੈ ਕਿ ਜਦੋਂ ਚੀਜ਼ਾਂ ਡਿਵੈਲਪਿੰਗ ਹੋਣ ਉਦੋਂ ਤੁਸੀਂ, ਕਿਉਂਕਿ ਉਹ ਸਟਾਰ ਸੀਗਾ ਤੇ ਸਟਾਰ ਡਸਟ ਤੁਹਾਡੇ ਉੱਤੇ ਗਿਰੇ, ਉਹ ਸਟਾਰ ਡਸਟ ਤੁਸੀਂ ਆਪਣੇ ਉੱਪਰ ਗਿਰਾਉਣ ਦੇ ਚੱਕਰ 'ਚ ਤੁਸੀਂ ਆਪਣਾ ਜਿਹੜਾ ਪ੍ਰੋਫੈਸ਼ਨਲਿਜ਼ਮ ਉਹ ਤੋਂ ਵੀ ਹੇਠਾਂ ਗਿਰ ਜਾਂਦੇ ਹੋ। ਇਹ ਮੈਨੂੰ ਲੱਗਦਾ ਵਾ। ਤੇ ਮੈਨੂੰ ਲੱਗਦਾ ਕੈਂਸਲ ਵੀ ਕਰ ਦਿੱਤੀ ਹਾਲਾਂਕਿ ਜਿਹੜੀ ਉਹ ਸਕਰੀਨਿੰਗ ਸੀਗੀ। ਤੇ ਮੈਨੂੰ ਲੱਗਦਾ ਵਾ ਕਿ ਜਿਹੜੇ ਉਹਨਾਂ ਦੇ ਜੇ ਮਾਂ-ਪਿਓ ਦਾ ਜਿਹੜਾ ਵਰਜਨ ਹੈਗਾ, ਉਹਨਾਂ ਦੇ ਮਾਤਾ ਜੀ ਦਾ ਜਿਹੜਾ ਵਰਜਨ ਹੈ, ਉਹ ਇਸ ਡਾਕੂਮੈਂਟਰੀ 'ਚ ਹੋਣਾ ਚਾਹੀਦਾ। ਇਹ ਮੈਨੂੰ ਵੀ ਲੱਗਦਾ। ਜੀ, ਅੱਗੇ ਜੇਕਰ ਚਲੀਏ ਤਾਂ ਉਧਰ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਕੱਲ ਖਾਸਾ ਚਰਚਾ ਚੱਲ ਰਹੀ ਸੀ, ਸਾਰੇ ਪਾਸੇ ਟਵਿੱਟਰ ਤੇ ਦੇਖ ਰਿਹਾ ਸੀ, ਟ੍ਰੈਂਡ ਕਰ ਰਹੇ ਸੀ ਕਿ ਉਹਨਾਂ ਦੀ ਕਪਿਲ ਸ਼ਰਮਾ ਦੇ ਸ਼ੋਅ 'ਚ ਵਾਪਸੀ ਹੋ ਗਈ ਹੈ। ਉਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਕਿ ਬਿਗ ਬੌਸ ਨੂੰ TRP ਮੈਂ ਦਵਾਈ, ਕਪਿਲ ਸ਼ਰਮਾ ਨੂੰ ਮੈਂ ਸ਼ੋਅ ਦਵਾਇਆ। ਇਹੋ ਜਿਹੇ ਜਿਹੜੇ ਦਮਕਜੇ ਮਾਰ ਰਹੇ ਨੇ ਤੇ ਨਾਲ ਸਿਆਸਤ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ। ਪਾਇਓ ਜ਼ਰਾ ਚਾਨਣਾ। ਹਾਂਜੀ, ਹਾਲਾਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਕਿਹਾ ਸੀਗਾ ਕਿ ਮੈਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਇੱਕ ਮੈਂ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਤੇ ਸਾਰੇ ਪੱਤਰਕਾਰਾਂ ਨੂੰ ਸੱਦ ਲਿਆ ਉਹਨਾਂ ਨੇ। ਤੇ ਸੱਦ ਕੇ ਕਹਿੰਦੇ ਕਿ ਮੈਂ ਆਪਣਾ YouTube ਚੈਨਲ ਸ਼ੁਰੂ ਕਰਨ ਜਾ ਰਿਹਾ। ਤੇ ਪੱਤਰਕਾਰਾਂ ਨੇ ਕਿਹਾ ਕਿ ਸਰ ਇਹ ਕੀ ਗੱਲ ਹੋ ਗਈ? ਤੇ ਉਹ ਉਸੇ YouTube ਚੈਨਲ ਤੇ ਇਹਨਾਂ ਨੇ ਕੱਲ ਵੀਡੀਓ ਪਾਈ ਸੀ। ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਰਾਜਨੀਤੀ ਦਾ ਸ਼ਿਕਾਰ ਹੋਇਆ 2019 'ਚ ਜਦੋਂ ਪੁਲਵਾਮਾ ਹੋਇਆ ਸੀਗਾ। ਉਦੋਂ ਮੈਨੂੰ ਛੱਡਣਾ ਪਿਆ ਕਪਿਲ ਸ਼ਰਮਾ ਦਾ ਸ਼ੋਅ। ਤੇ ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ ਕਿ ਉਹਨਾਂ ਨੇ ਇੱਕ ਗੱਲ ਇਹ ਰੱਖੀ ਕਿ ਜਿਹੜਾ ਬਿਗ ਬੌਸ ਸ਼ੋਅ ਸੀਗਾ ਸਲਮਾਨ ਖਾਨ ਦਾ, ਉਹਨੂੰ TRP ਮੈਂ ਦਵਾਈ ਸੀ। ਤੇ ਐਂ ਹੀ ਉਹਨਾਂ ਨੇ ਕਪਿਲ ਸ਼ਰਮਾ ਦੇ ਸ਼ੋਅ ਬਾਰੇ ਵੀ ਇਹ ਕਿਹਾ ਕਿ ਕਪਿਲ ਸ਼ਰਮਾ ਦਾ ਜਿਹੜਾ ਸ਼ੋਅ ਸੀਗਾ ਇਹਨੂੰ ਇੰਡੀਪੈਂਡੈਂਟਲੀ ਮੈਂ ਕਨਵਿੰਸ ਕੀਤਾ ਸੀਗਾ ਕਲਰਸ ਦੇ ਉਹਨੂੰ CEO ਨੂੰ ਕਿ ਤੁਸੀਂ ਇੰਡੀਪੈਂਡੈਂਟਲੀ ਇਸ ਸ਼ੋਅ ਨੂੰ ਕਰੋ ਤੇ ਉਹ ਹਿੱਟ ਜਾਊਗਾ। ਇਸ ਕਿਸਮ ਦੀਆਂ ਗੱਲਾਂ ਸੀਗੀਆਂ ਉਹਦੇ 'ਚ। ਤੇ ਹੋਰ ਪੋਲਿਟਿਕਸ ਬਾਰੇ ਸੀ ਇੱਕ ਅੱਧੀ ਚੀਜ਼ਾਂ। ਮੈਨੂੰ ਲੱਗਦਾ ਬੜਾ ਅਜੀਬ ਹੈ ਕਿ ਜਦੋਂ ਤੁਸੀਂ ਮਤਲਬ ਆਪਾਂ ਕਹਿ ਲਈਏ ਕਿ ਕਈ ਚੀਜ਼ਾਂ ਕਰਦੇ ਨੇ ਉਹ, ਤੁਸੀਂ ਇੱਕੋ ਟਾਈਮ ਕਮੈਂਟੇਟਰ ਵੀ ਹੋ, ਇੱਕੋ ਟਾਈਮ ਪੋਲੀਟੀਸ਼ੀਅਨ ਵੀ ਹੋ, ਇੱਕੋ ਟਾਈਮ ਤੁਸੀਂ ਜੱਜ ਵੀ ਹੋ ਕਿਸੇ ਸ਼ੋਅ ਦੇ। ਕਿੱਥੇ ਜਾ ਕੇ ਤੁਸੀਂ ਤੁਹਾਡਾ ਹੱਸਣ ਦਾ ਕੰਮ ਵੀ ਹੈਗਾ, ਕਿਸੇ ਸ਼ੋਅ 'ਚ ਤੁਹਾਨੂੰ ਮੁਸਕਰਾਉਣਾ ਹੈ, ਠਾਕੇ ਸ਼ੇਰੋ ਸ਼ਾਇਰੀ ਕਰਨੀ ਵੀ ਪੈ ਰਹੀ ਹੈ। ਤੇ ਏਡੇ ਮਤਲਬ ਕੰਮ ਇੰਨੇ ਕੰਮ ਤਾਂ ਬੰਦਾ ਇੱਕ ਸਾਥ ਨਹੀਂ ਕਰ ਸਕਦਾ। ਠੀਕ ਹੈ, ਮੈਨੂੰ ਲੱਗਦਾ ਸਿਆਸਤ ਤੋਂ
ਹਾਂ ਆਕਟੋਪਸ ਕਰੈਕਟਰ ਨੇ, ਆਕਟੋਪਸ ਕਰੈਕਟਰ। ਬਿਲਕੁਲ ਆਕਟੋਪਸ ਕਰੈਕਟਰ ਨੇ। ਮੈਨੂੰ ਲੱਗਦਾ ਕਿ ਕੁਛ ਚੀਜ਼ਾਂ ਤੋਂ ਉਹਨਾਂ ਨੂੰ ਰਿਟਾਇਰਮੈਂਟ ਲੈ ਲੈਣੀ ਚਾਹੀਦੀ, ਜਿਵੇਂ ਕ੍ਰਿਕਟ ਤੋਂ ਲੈ ਲਿਆ ਸੀ, ਉਵੇਂ ਮੈਨੂੰ ਲੱਗਦਾ ਸਿਆਸਤ ਤੋਂ ਵੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ। ਕੀ ਮਤਲਬ ਹੈ ਹੂੰ, ਤੁਸੀਂ ਮਤਲਬ ਸਿਆਸਤ ਹੁਣ ਪੰਜਾਬ 'ਚ ਕਿੰਨਾ ਆਪਾਂ ਨੂੰ ਪਤਾ ਪੋਲੀਟੀਕਲ ਵੈਕਿਊਮ ਹੈ ਇਸ ਟਾਈਮ, ਕਿੰਨੀ ਲੋੜ ਹੈ ਜੀ, ਚੀਜ਼ਾਂ ਦੀ। ਇਹ ਉਸ ਟਾਈਮ ਤਾਂ ਤੁਸੀਂ ਐਕਟਿਵ ਹੋ ਨਹੀਂ ਰਹੇ। ਉਸ ਟਾਈਮ ਤਾਂ ਤੁਸੀਂ ਆਈਪੀਐਲ, ਤੁਹਾਡੀ ਜਿਹੜੀ ਪ੍ਰਾਇੋਰਟੀ ਹੈ ਉਹ ਆਈਪੀਐਲ 'ਚ ਕਮੈਂਟਰੀ ਕਰਨਾ ਹੈਗਾ, ਜਾਂ ਆਪਾਂ ਕਹਿ ਲਈਏ ਕਿ ਕਪਿਲ ਸ਼ਰਮਾ ਸ਼ੋਅ ਦਾ ਜੱਜ ਬਣਨਾ ਹੈਗਾ। ਫਿਰ ਮਤਲਬ ਤੁਸੀਂ ਇਲੈਕਸ਼ਨਾਂ ਦੇ ਨੇੜੇ ਆ ਕੇ ਐਕਟਿਵ ਹੋ ਜਾਓਗੇ। ਹਾਲਾਂਕਿ ਉਹਨਾਂ ਨੇ ਆਪਣੀ ਵਾਈਫ ਨੂੰ ਐਕਟਿਵ ਕਰ ਦਿੱਤਾ ਹੈ। ਉੱਥੇ ਉਹ ਅੰਮ੍ਰਿਤਸਰ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਕਿਹਾ ਸੀਗਾ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਉੱਥੇ ਉਹਨਾਂ ਦੀ ਵਾਈਫ ਮਿਲ ਰਹੀ ਹੈ, ਤੇ ਉਹਨਾਂ ਦੀ ਵਾਈਫ ਮੈਨੂੰ ਲੱਗਦਾ ਗਾ ਕਿ ਇਲੈਕਸ਼ਨ ਲੜਨ ਦੀ ਇੱਛਾ ਰੱਖਦੇ ਹੈਗੇ 2027 ਦੇ ਵਿੱਚ। ਖੈਰ ਮਤਲਬ ਇਹ ਸੀਜ਼ਨਲ ਜੇ ਪੋਲੀਟੀਸ਼ੀਅਨ ਹੋ ਚੁੱਕੇ ਨੇ ਪੰਜਾਬ ਦੇ ਵਿੱਚ। ਇੱਕ ਪੰਜਾਬ 'ਚ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਵੱਡੀ ਫੈਮਲੀਆਂ ਹੈਗੀਆਂ, ਜਿਨ੍ਹਾਂ ਕੋਲ ਮਤਲਬ ਪੰਜਾਬ 'ਚ ਇਹ ਦਿੱਕਤ ਆ ਰਹੀ ਹੈ ਕਿ ਵੱਡੇ ਪਰਿਵਾਰ ਨੇ, ਜਿਨ੍ਹਾਂ ਦਾ ਆਪਾਂ ਕਹਿ ਲਈਏ ਕਿ ਹਿਸਾਬ ਕਿਤਾਬ 500 ਕਰੋੜ ਦਾ ਹੋ ਰੱਖਿਆ, 400 200 ਕਰੋੜ ਦਾ, ਜਿੰਨਾ ਵੀ ਹੁੰਦਾ 100 ਕਰੋੜਾਂ 'ਚ ਜਿੰਨਾ ਦਾ ਹਿਸਾਬ ਕਿਤਾਬ ਹੈ, ਉਹ 6 ਮਹੀਨੇ ਐਕਟਿਵ ਹੁੰਦੇ ਨੇ, 4.5 ਸਾਲ ਗਾਇਬ ਰਹਿੰਦੇ ਨੇ, ਤੇ ਉੱਥੇ ਫਿਰ ਜੀ, ਇਲੈਕਸ਼ਨ ਵਗੈਰਾ ਜਿੱਤ ਕੇ ਉਹ ਐਮਐਲਏ ਐਮਪੀ ਮਿਨਿਸਟਰ ਹੋ ਜਾਂਦੇ ਨੇ। ਇਹ ਥੋੜਾ ਹੂੰ, ਪੰਜਾਬ ਦੀ ਪੋਲਿਟਿਕਸ 'ਚ ਇਹ ਥੋੜੀ ਜਿਹੀ ਕਮੀ ਹੈ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਜੇ ਅਕਾਲੀ ਦਲ ਦੀ ਹਿਸਟਰੀ ਦੇ ਬਾਰੇ ਗੱਲ ਕਰਾਂਗੇ ਤਾਂ ਫਿਰ ਉਹਦਾ ਇੱਕ ਸੀਗਾ ਕਿ ਜੀ, ਉਹ ਇਸੇ ਕਿਸਮ ਦੇ ਐਲੀਮੈਂਟਸ ਦੇ ਉਲਟ ਉਹ ਇੱਕ ਰਿਐਕਸ਼ਨ ਸੀ ਲੋਕਾਂ ਦੀ। ਤੇ ਇੱਕ ਆਪਾਂ ਕਹਿ ਲਈਏ ਕਿ ਇਸੇ ਕਰਕੇ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਤਾਕਤ ਵੀ ਦਿੱਤੀ ਸੀਗੀ, ਕਿਉਂਕਿ ਉਹ ਉਸ ਜੀ, ਕਿਸਮ ਦੇ ਲੋਕਾਂ ਦੇ ਉਲਟ ਉਹ ਇੱਕ ਪੋਲੀਟੀਕਲ ਮੂਵਮੈਂਟ ਸੀਗੀ। ਠੀਕ ਹੈ, ਪਰ ਹੌਲੀ-ਹੌਲੀ ਚਲੋ ਉਹਦੀ ਅਕਾਲੀ ਦਲ ਦੇ ਵਿੱਚ ਕਿਉਂਕਿ ਸੁਖਬੀਰ ਬਾਦਲ ਹੋਰਾਂ ਵਰਗੇ ਲੋਕ ਆ ਗਏ ਤੇ ਹੋਰ ਇਸ ਕਿਸਮ ਦੇ ਲੋਕ, ਤੇ ਹੁਣ ਅਕਾਲੀ ਦਲ 'ਚ ਇਸ ਕਿਸਮ ਦਾ ਸੈਕਸ਼ਨ ਹੋ ਰੱਖਿਆ ਹੈਗਾ ਜਿਹੜਾ ਇਲੈਕਸ਼ਨਾਂ 'ਚ 6 ਮਹੀਨੇ ਪਹਿਲਾਂ ਐਕਟਿਵ ਹੁੰਦਾ ਗਾ, 4.5 ਸਾਲ ਜੀ। ਗਾਇਬ ਰਹਿੰਦਾ ਗਾ। ਤੇ ਉਹਨਾਂ ਲਈ ਉਹਨਾਂ ਦੇ ਕਰੋੜਾਂ ਕੰਮ ਕਰਦੇ ਨੇ ਨਾ, ਉਹਨਾਂ ਨੇ ਆਪ ਥੋੜੀ ਕਰਨਾ। ਸੀਜ਼ਨ ਦੀ ਸੀਜ਼ਨ ਆਉਣਾ ਹੈ, ਜਦੋਂ ਇਲੈਕਸ਼ਨਸ ਲੱਗੇ ਨੇ ਉਸ ਤੋਂ ਬਾਅਦ ਛੋਟੇ-ਛੋਟੇ ਪ੍ਰਚਾਰ ਕਰਨੇ ਨੇ, ਤੇ ਬਾਕੀ ਜਗ੍ਹਾ ਪੈਸਾ ਇਸਤੇਮਾਲ ਕਰਨਾ ਹੈ ਕਿ ਬਾਕੀ ਜਗ੍ਹਾ ਸਾਡੀ ਜਗ੍ਹਾ ਦੇ ਉੱਪਰ ਪੈਸਾ ਕੰਮ ਕਰੂਗਾ। ਜਿੱਥੇ ਤੁਹਾਡੀ ਜਗ੍ਹਾ ਤੇ ਪੈਸਾ ਕੰਮ ਕਰਨਾ ਸ਼ੁਰੂ ਕਰਦਾ ਹੈ, ਉੱਥੇ ਫਿਰ ਪੈਸੇ ਦੀ ਭਾਸ਼ਾ ਤਾਂ ਅਸੀਂ ਸਾਰੇ ਜਾਣਦੇ ਹਾਂ ਨਾ, ਉਹ ਦਰੜਨ ਵਾਲੀ ਭਾਸ਼ਾ ਹੁੰਦੀ ਹੈ, ਉਹ ਦਰੜ ਕੇ ਅੱਗੇ ਲੰਘਣ ਵਾਲੀ। ਇਸੇ ਕਰਕੇ ਤਾਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਹੈ, ਇਹ ਤਾਂ ਕਹਿੰਦੀ ਆ ਵੀ ਅਸੀਂ ਡਿਵੈਲਪ ਕਰ ਰਹੇ ਹਾਂ, ਅਸੀਂ ਬਹੁਤ ਸਾਰੀਆਂ ਬਿਹਤਰੀਆਂ ਕਰ ਰਹੇ ਹਾਂ, ਪਰ ਸਭ ਤੋਂ ਵੱਡੀ ਬਿਹਤਰੀ ਦੀ ਲੋੜ ਤਾਂ ਇਹ ਹੈ ਕਿ ਇੱਕ ਗਰੀਬ ਵੀ ਕਿਸੇ ਅਮੀਰ ਤੋਂ ਅਮੀਰ ਵਿਅਕਤੀ ਦੇ ਬਰਾਬਰ ਇਲੈਕਸ਼ਨ ਲੜ ਸਕੇ ਤੇ ਬਰਾਬਰ ਮੌਕਿਆਂ ਤੇ ਲੜ ਸਕੇ। ਇਹ ਨਹੀਂ ਕਿ ਇੱਕ ਬੰਦਾ ਉਸ ਦੇ ਬਰਾਬਰ ਕਰੋੜਾਂ ਰੁਪਈਆ ਲਾ ਕੇ ਵੱਡੀ ਰੈਲੀ ਕਰਨ ਦੇ ਯੋਗ ਹੈ, ਲੋਕਾਂ ਨੂੰ ਇਨਫਲੂਐਂਸ ਕਰਨ ਦੇ ਯੋਗ ਹੈ, ਤੇ ਉਹਦੇ ਸਾਹਮਣੇ ਇੱਕ ਉਹ ਵਿਅਕਤੀ ਹੈ ਜਿਹਦੇ ਕੋਲ ਪੈਂਪਲੇਟ ਛਪਾਉਣ ਦੇ ਲਈ ਵੀ ਪੈਸੇ ਨਹੀਂ ਹੈਗੇ। ਉਹ ਮੂੰਹ ਜ਼ਬਾਨੀ ਹਰੇਕ ਬੰਦੇ ਨੂੰ ਦੱਸ ਰਿਹਾ ਕਿ ਭਾਈ ਮੈਂ ਇਲੈਕਸ਼ਨ ਦੇ ਵਿੱਚ ਆ। ਇਹ ਬਹੁਤ ਸਾਰੀਆਂ ਦਿੱਕਤਾਂ ਨੇ, ਆਪਾਂ ਕਿੱਥੇ ਕਿੱਥੇ ਇਹਨਾਂ ਚੀਜ਼ਾਂ ਨੂੰ ਕੋਖਾਂਗੇ। ਖੈਰ ਆਪਾਂ ਅੱਗੇ ਚੱਲਦੇ ਹਾਂ। ਉਧਰ ਗੁਰਪ੍ਰੀਤ ਬਸ ਯੂਟਿਊਬਰ। ਇੱਕ ਜੀ, ਸਟੇਟਮੈਂਟ ਇਹਦੇ 'ਚ, ਇੱਕ ਸਟੇਟਮੈਂਟ ਮੈਂ ਜੀ, ਜੀ, ਮਤਲਬ ਜੀ, 2018 ਦੇ ਵਿੱਚ ਕਿਸਾਨ ਮੂਵਮੈਂਟ ਨੂੰ ਕਵਰ ਕਰ ਰਿਹਾ ਸੀਗਾ। ਜੀ, ਜੀ, ਕਿਸਾਨ ਬੰਬੇ ਤੋਂ ਚੱਲ ਕੇ ਆਏ ਸੀਗੇ ਤੇ ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀਗੀ, ਮੱਧ ਪ੍ਰਦੇਸ਼ ਦੇ ਮਹਾਰਾਸ਼ਟਰ ਦੇ ਕਿਸਾਨ ਸੀਗੇ, ਕਿ ਇੱਕ ਦਿਨ ਵਾਸਤੇ ਇੱਕ ਦਿਨ ਲਈ ਜਿਹੜਾ ਇੰਡੀਅਨ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਕਿਸਾਨਾਂ ਤੇ ਹੀ ਹੋਵੇ ਤੇ ਕਿਸਾਨਾਂ ਦੇ ਜੀ, ਮੁੱਦਿਆਂ ਤੇ ਚਰਚਾ ਹੋਵੇ। ਇਹ ਡਿਮਾਂਡ ਰੱਖੀ ਸੀ। ਉਹਨਾਂ ਦੀ ਡਿਮਾਂਡ ਤਾਂ ਪੂਰੀ ਨਹੀਂ ਹੋਈ। ਉਦੋਂ ਮੈਂ ਉਹਨਾਂ ਦੇ ਆਗੂਆਂ ਨੂੰ ਪੁੱਛਿਆ ਸੀਗਾ ਕਿ ਜਿਹੜੀ ਇੰਡੀਅਨ ਪਾਰਲੀਮੈਂਟਸ ਹੈਗੇ, ਚਾਹੇ ਸੂਬੇ ਦੀਆਂ ਹੋਣ ਜਾਂ ਫਿਰ ਆਪਾਂ ਕਹਿ ਲਈਏ ਕਿ ਨੈਸ਼ਨਲ ਅਸੈਂਬਲੀਜ਼ ਹੋਣ, ਉਹ ਤਾਂ ਮੈਂ ਕਿਹਾ ਕਰੋੜਪਤੀਆਂ ਦਾ ਕਲੱਬ ਬਣ ਚੁੱਕੇ ਨੇ, ਉਹ ਤੁਹਾਡੇ ਮੁੱਦੇ ਜੀ, ਕਿਉਂ ਜੀ, ਚੱਕਣਗੇ? ਤੇ ਜੀ, ਬੇਸਿਕਲੀ ਜੀ, ਇਹ ਕਰੋੜਪਤੀਆਂ ਦੇ ਕਲੱਬ ਨੇ, ਹੂੰ, ਚਾਹੇ ਵਿਧਾਨ ਸਭਾ ਵਾਲੇ ਹੋਣ, ਚਾਹੇ ਭਾਵੇਂ ਹੁਣ ਨੈਸ਼ਨਲ ਅਸੈਂਬਲੀਜ਼ ਹੋਣ। ਪਰ ਖੈਰ ਹਜੇ ਵੀ ਮਤਲਬ ਕਿਉਂਕਿ ਇਸ ਪੂਰੇ ਪ੍ਰੋਸੈਸ 'ਚ ਆਪਾਂ ਜਰਨਲਿਜ਼ਮ 'ਚ ਹੈਗੇ ਤੇ ਪੋਲੀਟੀਕਲ ਜਰਨਲਿਜ਼ਮ 'ਚ ਇਲੈਕਟੋਰਲ ਪੋਲਿਟਿਕਸ ਨੂੰ ਵੀ ਕਵਰ ਕਰਨ ਦੀ ਲੋੜ ਹੁੰਦੀ ਹੈ, ਤੇ ਇੱਕ ਲੋਕ ਵੀ ਆਪਣੀ ਲਾਈਫ ਦਾ ਅਹਿਮ ਹਿੱਸਾ ਮੰਨਦੇ ਨੇ ਇਸ ਪੂਰੇ ਜੀ, ਇਲੈਕਟੋਰਲ ਜੀ, ਪ੍ਰੋਸੈਸ ਨੂੰ। ਇਸ ਕਰਕੇ ਆਪਾਂ ਨੂੰ ਉਹਨੂੰ ਸੀਰੀਅਸਲੀ ਕਵਰ ਕਰਨ ਦੀ ਵੀ ਲੋੜ ਹੁੰਦੀ ਹੈ। ਜੀ। ਬੇਸ਼ੱਕ ਇਸ ਕਲੱਬ ਦੀ ਜਿਹਦੀ ਤੁਸੀਂ ਗੱਲ ਕਰਦੇ ਹੋ, ਇਸ ਦੀ ਉਹੀ ਕਰੋੜਪਤੀ ਲਾਈਫ ਟਾਈਮ ਮੈਂਬਰਸ਼ਿਪ ਲੈ ਕੇ ਬੈਠੇ ਹੋਏ ਨੇ, ਜਿਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਦਾ। ਸੋ ਅੱਗੇ ਚੱਲੀਏ। ਉਧਰ ਯੂਟਿਊਬਰ ਜੋਤੀ ਮਲਹੋਤਰਾ ਹੁਣੀ ਜ਼ਮਾਨਤ ਦੇ ਲਈ ਕਹਿੰਦੇ ਅਰਜੀ ਲਾਈ ਹੈ। ਹਾਂਜੀ, ਉਹਨਾਂ ਦੇ ਜਿਹੜੇ ਵਕੀਲ ਨੇ ਕੁਮਾਰ ਮੁਕੇਸ਼, ਉਹਨਾਂ ਨੇ ਉੱਥੇ ਸੈਸ਼ਨ ਕੋਰਟ 'ਚ ਜ਼ਮਾਨਤ ਲਾਈ ਹੈ ਜੋਤੀ ਮਲਹੋਤਰਾ ਦੀ, ਤੇ ਉਹਨਾਂ ਨੇ ਉਮੀਦ ਲਾਈ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਜੂਗੀ। ਤੇ ਕੋਰਟ ਨੇ ਵੀ ਹਿਸਾਰ ਪੁਲਿਸ ਨੂੰ ਕੱਲ ਤੱਕ 11 ਜੂਨ ਤੱਕ ਦਾ ਟਾਈਮ ਦਿੱਤਾ ਹੈ ਕਿ ਤੁਸੀਂ ਇਸ ਮਾਮਲੇ 'ਚ ਆਪਣਾ ਜਵਾਬ ਦਾਖਲ ਕਰੋ। ਤੇ ਜੀ, ਕੁਮਾਰ ਮੁਕੇਸ਼ ਨੇ ਕਿਹਾ ਹੈਗਾ ਕਿ ਜੋਤੀ ਮਲਹੋਤਰਾ ਨੇ ਕੋਈ ਕ੍ਰਾਈਮ ਤਾਂ ਕੀਤਾ ਨਹੀਂ ਹੈ, ਤੇ ਉਹ ਤਾਂ ਵੀਜ਼ਾ ਲਵਾ ਕੇ ਗਈ ਸੀਗੀ, ਉਹਦੇ ਸਾਰੀ ਐਂਟਰੀ ਐਗਜ਼ਿਟ ਸਾਰਾ ਕੁਛ ਤਾਂ ਮਤਲਬ ਆਫੀਸ਼ੀਅਲ ਡਾਕੂਮੈਂਟਸ ਤੇ ਹੋਇਆ ਹੈਗਾ ਨਾ। ਕੋਈ ਜੀ, ਕ੍ਰਾਈਮ ਪ੍ਰੂਵ ਕਰ ਪਾ ਰਹੀ ਹੈ ਪੁਲਿਸ ਨਾ, ਕੋਈ ਬਸ ਥਿਊਰੀਆਂ ਕੱਢ ਰਹੀ ਹੈ, ਉਹਦੇ ਉਲਟ ਪ੍ਰੋਪੇਗੈਂਡਾ ਕਰ ਰਹੀ ਹੈ। ਇਸ ਕਰਕੇ ਜੋਤੀ ਮਲਹੋਤਰੇ ਨੂੰ ਜ਼ਮਾਨਤ ਮਿਲ ਜੂਗੀ। ਹਾਲਾਂਕਿ ਕੱਲ ਆਪਾਂ ਨੂੰ ਪਤਾ ਲੱਗੂਗਾ ਕਿ ਇਸ 'ਚ ਜਿਹੜੀ ਪੁਲਿਸ ਹੈ
ਉਹਦਾ ਕੀ ਜਵਾਬ ਦਾਖਲ ਕਰਦੀ ਹੈ ਸਾਰ ਕੋਰਟ 'ਚ, ਤੇ ਕੋਰਟ ਦਾ ਕੀ ਰੁਖ ਰਹਿੰਦਾ ਉਹਦੇ 'ਚ। ਜੀ, ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੁਣੀ ਚੰਗਾ ਨਿਸ਼ਾਨਾ ਸਾਧਿਆ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਤੇ ਨਾਲ ਮੁੱਖ ਮੰਤਰੀ ਨੇ। ਇਹ ਡੋਪ ਟੈਸਟ ਤੋਂ ਗੱਲ ਤੁਰੀ ਸੀ, ਹੁਣ ਤਾਂ ਗੱਲ ਖਜ਼ਾਨੇ ਚੈੱਕ ਕਰਨ ਤੱਕ ਚੱਲ ਗਈ ਹੈ ਬੀਜੇਪੀ ਦੇ ਪ੍ਰਧਾਨ ਸਾਹਿਬ ਦੇ ਅਕੋਰਡਿੰਗ। ਹਾਂਜੀ, ਸੁਨੀਲ ਜਾਖੜ ਨੇ ਮੈਚੁਰ ਪੋਲੀਟੀਕਲ ਸਟੇਟਮੈਂਟ ਦਿੱਤੀ ਹੈ। ਠੀਕ ਹੈ ਕਿ ਉਹ ਜੀ। ਬੀਜੇਪੀ 'ਚ, ਪਰ ਉਹਨਾਂ ਨੇ ਗੱਲ ਬਹੁਤ ਸੋਹਣੀ ਕਹੀ ਹੈ। ਉਹਨਾਂ ਨੇ ਕਿਹਾ ਹੈਗਾ ਹਮ, ਕਿ ਤੁਸੀਂ ਡੋਪ ਟੈਸਟ ਕਰਾਉਣ ਦੀ ਗੱਲ ਕਰ ਰਹੇ ਹੋ ਤਾਂ ਠੀਕ ਹੈ, ਕਰਾ ਲਓ, ਸਾਰੀ ਪਾਰਟੀਆਂ ਵਾਲੇ ਦੇ ਕਰਾ ਲਓ, ਪਰ ਤੁਸੀਂ ਮਨੀ ਜੀ ਟ੍ਰੇਲਸ ਵੀ ਚੈੱਕ ਕਰੋ ਆਪਣੇ ਐਮਐਲਏਜ਼ ਦੀ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿੱਥੋਂ ਕਿੱਥੋਂ ਇਹ ਪੈਸੇ ਬਣਾ ਰਹੇ ਨੇ, ਤੇ ਤੁਹਾਨੂੰ ਕਰਪਸ਼ਨ ਦਾ ਵੀ ਸਾਰਾ ਪਤਾ ਲੱਗ ਜੂਗਾ ਕਿ ਸਿਸਟਮ 'ਚ ਕਿਵੇਂ ਕਰਪਸ਼ਨ ਚੱਲਦਾ ਹੈਗਾ। ਇਹ ਗੱਲ ਜੀ ਉਹਨਾਂ ਨੇ ਕਹੀ। ਮੈਨੂੰ ਲੱਗਦਾ ਕਿ ਬਹੁਤ ਪੋਲੀਟੀਕਲ ਮੈਚੁਰ ਸਟੇਟਮੈਂਟ ਹੈ। ਜੇ ਬਹੁਤ ਸਾਰੇ ਐਮਐਲਏਜ਼ ਦਾ ਨਾਂ ਆਪਾਂ ਨੂੰ ਪਤਾ ਕਿ ਕਰਪਸ਼ਨ ਦੇ ਵਿੱਚ ਆਉਂਦਾ ਗਾ, ਜੇ ਮਨੀ ਟ੍ਰੇਲਸ ਚੈੱਕ ਹੋ ਜਾਣਗੀਆਂ ਸਾਰੇ ਐਮਐਲਏਜ਼ ਦੀ, ਤਾਂ ਬਹੁਤ ਖਲਾਰਾ ਪੈ ਜਾਊਗਾ ਸਟੇਟ ਦੇ ਵਿੱਚ। ਤੇ ਇਹ ਜਿਹੜੇ ਕਹਿੰਦੇ ਹੈਗੇ ਆ ਨਾ ਕਿ ਅਸੀਂ ਤਾਂ ਐਂਟੀ ਕਰਪਸ਼ਨ ਮੂਵਮੈਂਟ ਤੋਂ ਨਿਕਲੇ ਹੋਏ ਆਗੂ ਹੈਗੇ ਆ, ਉਹਨਾਂ ਦਾ ਆਪਾਂ ਨੂੰ ਸਾਰਾ ਪਤਾ ਲੱਗ ਜੂਗਾ ਕਿ ਕਿੰਨੇ ਕੁ ਐਂਟੀ ਕਰਪਸ਼ਨ ਤੋਂ ਨਿਕਲੇ ਹੋਏ। ਜੀ ਸਹੀ ਗੱਲ ਹੈ। ਸੋ ਉਧਰ ਜੇਕਰ ਅੱਗੇ ਚੱਲੀਏ ਤਾਂ ਫਾਜ਼ਿਲਕਾ ਦਾ ਗੰਨੇ ਦਾ ਜੂਸ ਵੇਚਣ ਵਾਲਾ ਨੈਸ਼ਨਲ ਚੈਂਪੀਅਨ ਬਣਿਆ। ਨਹੀਂ, ਉਹ ਵੇਚ ਰਿਹਾ ਹੈਗਾ। 16 ਅੱਛਾ ਜੀ। 22 ਸਾਲ ਦਾ ਦੀਪਕ ਕੁਮਾਰ ਹੈ। ਉਹਨੇ 16 ਆਪਾਂ ਕਹਿ ਲਈਏ ਕਿ ਮੈਡਲ ਨੈਸ਼ਨਲ ਜਿੱਤੇ ਨੇ। ਐਥਲੈਟਿਕਸ ਦੇ ਵਿੱਚ ਮੈਡਲ ਜਿੱਤੇ ਹੋਏ ਨੇ, ਤੇ ਉਹਨੂੰ ਵਿਚਾਰੇ ਨੂੰ ਸਰਕਾਰੀ ਨੌਕਰੀ ਤਾਂ ਦੇ ਨਹੀਂ ਰਹੇ। ਸਾਬੂਆਣਾ ਪਿੰਡ ਦਾ ਰਹਿਣ ਵਾਲਾ ਹੈ, ਤੇ ਉਹ ਫਿਰ ਗੰਨੇ ਦੀ ਰੇਹੜੀ ਲਾਉਂਦਾ ਗਾ ਫਾਜ਼ਿਲਕਾ ਸ਼ਹਿਰ ਦੇ ਵਿੱਚ, ਜਿਹੜਾ ਮਿਨੀ ਸੈਕਟਰੀਏਟ ਆ ਉੱਥੇ। ਤੇ ਉਹਦਾ ਫਿਰ ਅੱਜ ਫੋਟੋ ਦੇਖਿਆ ਮੈਂ, ਵਾਇਰਲ ਹੋ ਰਿਹਾ ਸੀ ਟਵਿੱਟਰ ਵਗੈਰਾ ਤੇ ਫੇਸਬੁੱਕ ਤੇ, ਤਾਂ ਮੈਨੂੰ ਲੱਗਿਆ ਕਿ ਹਾਂ ਇਸ ਮੁੰਡੇ ਦੀ ਗੱਲ ਹੋਣੀ ਚਾਹੀਦੀ। ਠੀਕ ਹੈ, ਤੁਸੀਂ ਕਹਿ ਰਹੇ ਹੋ ਨਸ਼ਾ ਛਡਾਓ, ਖੇਲਾਂ ਤੇ ਲਾਓ। ਜਿਹੜੇ ਮੁੰਡੇ ਖੇਡਾਂ 'ਚ ਮੈਡਲ ਜਿੱਤੇ ਆਏ, ਫਿਰ ਉਹਨਾਂ ਨਾਲ ਤੁਸੀਂ ਐ ਕਰ ਰਹੇ ਹੋ। ਉਹਨੂੰ ਕੋਈ ਤਾਂ ਜੀ ਕਾਂਸਟੇਬਲ ਦੀ ਨੌਕਰੀ ਜਾਂ ਫਿਰ ਨਹਿਰੀ ਮਹਿਕਮੇ 'ਚ ਕਨਾਲ ਗਾਰਡ ਦੀ ਨੌਕਰੀ, ਇਸ ਕਿਸਮ ਦੀਆਂ ਨੌਕਰੀਆਂ ਤਾਂ ਖਿਡਾਰੀਆਂ ਨੂੰ ਦਿੱਤੀਆਂ ਹੀ ਜਾ ਸਕਦੀਆਂ ਨੇ, ਤੁਸੀਂ ਉਹ ਵੀ ਨਹੀਂ ਜੀ ਦੇ ਰਹੇ। ਫਿਰ ਉਹ ਵਿਚਾਰੇ ਜੂਸ ਵੇਚਦੇ ਨੇ। ਜੀ ਉਹੀ ਇੱਕ ਤਰੀਕੇ ਦਾ ਦੋਨੋਂ ਪਾਸੇ, ਬੇਸ਼ੱਕ ਕੋਈ ਨਸ਼ਾ ਕਰਦਾ ਹੈ, ਬੇਸ਼ੱਕ ਕੋਈ ਖੇਡ ਦਾ ਨਸ਼ਾ ਕਰਦਾ ਹੈ, ਚੰਗੇ ਪਾਸੇ ਲੱਗਦਾ ਹੈ, ਉਹ ਦੋਨੋਂ ਪਾਸੇ ਨਸੀਬ ਉਹਨਾਂ ਨੂੰ ਸਿਰਫ ਗਿਲਟ ਹੋ ਰਿਹਾ ਹੈ। ਉਧਰ ਵੀ ਗਿਲਟ ਹੈ, ਇੱਧਰ ਵੀ ਗਿਲਟ ਹੈ, ਤੇ ਅੰਤ ਨੂੰ ਫਿਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਆਪਾਂ ਫਿਰ ਇਦਾਂ ਦੀਆਂ ਤਸਵੀਰਾਂ, ਇਦਾਂ ਦੀਆਂ ਵੀਡੀਓਜ਼ ਤੇ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਮਨਦੀਪ ਜੀ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਹੀ ਲਾਉਂਦੇ ਆ ਪ੍ਰੋਗਰਾਮ ਤੇ ਵਿਰਾਮ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।